ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਆਪਾਂ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਜੋ ਖੇਤੀਬਾੜੀ ਬਾਰੇ ਚੱਲ ਰਿਹਾ ਉਹਦੇ ਤੇ ਚਰਚਾ ਕਰਦੇ ਹਾਂ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਜਸਬੀਰ ਸਿੰਘ ਸਿੱਧੂ ਜੀ, ਜਿਹੜੇ ਕਿ ਪੱਗ ਆਰਗੇਨਾਈਜੇਸ਼ਨ ਤੋਂ ਨੇ ਤੇ ਅਕਸਰ ਉਹ ਪੰਜਾਬੀ ਰੇਡੀਓ USA ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਮਾਹਰਾਂ ਦੇ ਨਾਲ ਜਾਂ ਆਪਣੇ ਨਿੱਜੀ ਤਜਰਬਿਆਂ ਦੇ ਵਿੱਚ ਉਹ ਜਾਣਕਾਰੀਆਂ ਆਪਣੇ ਨਾਲ ਵੱਖ-ਵੱਖ ਵਿਸ਼ਿਆਂ ਉੱਤੇ ਸਾਂਝੀਆਂ ਕਰਦੇ ਨੇ। ਜਸਬੀਰ ਸਿੰਘ ਸਿੱਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅਪਡੇਟ ਫਾਰਮਿੰਗ ਦੇ ਵਿੱਚ ਸਵਾਗਤ ਹੈ ਜੀ। ਹਾਂਜੀ ਪ੍ਰਵੀਨ ਜੀ ਤੇ ਸਾਰੇ ਪੰਜਾਬੀ ਰੇਡੀਓ US ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਜੇਕਰ ਇੱਕ ਗੱਲ ਤੇ ਬਹੁਤ ਜ਼ਿਆਦਾ ਚਰਚਾ ਜਿਹੜੀ ਆ ਉਹ ਹੋ ਰਹੀ ਆ, ਉਹ ਇਸ ਗੱਲ ਤੇ ਕਿ ਖੇਤੀਬਾੜੀ ਹੈ ਜਿਹੜੀ ਉਹਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ। ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਪਿਛਲੇ ਐਪੀਸੋਡ ਦੇ ਵਿੱਚ ਵੀ ਆਪਾਂ ਇਹ ਚਰਚਾ ਕੀਤੀ ਸੀ ਕਿ ਖੇਤੀਬਾੜੀ ਚਾਹ ਕਿੱਧਰ ਨੂੰ ਰਹੀ ਆ। ਉਹਦੇ 'ਚ ਆਪਾਂ ਇਹ ਜ਼ਰੂਰ, ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਜੇਮਸ ਆਏ ਸੀਗੇ ਤੇ ਉਹਦੇ 'ਚ ਆਪਾਂ ਵੱਖ-ਵੱਖ ਰਾਜਾਂ ਦੇ ਵਿੱਚ ਜੋ ਮਿੱਟੀ ਬਾਬਤ ਜੋ ਵੀ ਆ ਰਿਹਾ ਤੱਤਾਂ ਦੀ ਘਾਟ ਦੇ ਬਾਰੇ ਆਪਾਂ ਖੁੱਲ੍ਹ ਕੇ ਚਰਚਾ ਕੀਤੀ ਸੀਗੀ। ਅੱਜ ਕੈਲੀਫੋਰਨੀਆ ਦੇ ਲਿਹਾਜ਼ ਤੋਂ ਆਪਾਂ ਚਰਚਾ ਨੂੰ ਛੇੜ ਕੇ ਸ਼ੁਰੂਆਤ ਕਰੀਏ। ਜੇਕਰ ਕੈਲੀਫੋਰਨੀਆ ਦੀ ਖੇਤੀ ਨੂੰ ਇਸ ਵੇਲੇ ਦੇਖਣਾ ਹੋਵੇ ਤੇ ਇਹ ਕਿੱਧਰ ਨੂੰ ਜਾ ਰਹੀ ਹੈ, ਕਿਉਂਕਿ ਇੱਥੇ ਵੀ ਜਦੋਂ ਫਾਰਮਰਸ ਤੋਂ ਰਾਏ ਲੈਂਦੇ ਆ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਕਾਫੀ ਤੰਗੀਆਂ ਤੇ ਕਾਫੀ ਚੁਣੌਤੀਆਂ ਉਹ ਦੱਸਦੇ ਨੇ, ਚਾਹੇ ਖੇਤੀ ਕਿਸੇ ਵੀ ਚੀਜ਼ ਦੀ ਹੋਵੇ ਜੀ। ਹਾਂਜੀ ਪ੍ਰਵੀਨ ਜੀ, ਜਿੱਦਾਂ ਆਪਾਂ ਕਾਫੀ ਚਿਰ ਤੋਂ ਇਹ ਗੱਲ ਕਰਦੇ ਆਏ ਆ ਕਿ ਖੇਤੀ ਦਾ ਕਿੱਧਰ ਨੂੰ ਡਾਇਰੈਕਸ਼ਨ ਜਾ ਰਹੀ ਆ, ਹਨਾ। ਇਹ ਡਾਇਰੈਕਸ਼ਨ ਕੈਲੀਫੋਰਨੀਆ ਦੀ ਵੀ ਹੈ ਤੇ ਬਾਕੀ ਸਾਰੀ ਦੁਨੀਆ ਦੀ ਵੀ ਉਧਰ ਨੂੰ ਜਾਂਦੀ ਆ, ਹਨਾ। ਜਿੱਦਾਂ ਆਪਾਂ ਬੜੇ ਚਿਰ ਤੋਂ ਦੇਖ ਰਹੇ ਸੀ ਕਿ ਖੇਤੀ ਅੱਗੇ ਇੱਕ ਕਿੱਤਾ ਹੁੰਦਾ ਸੀ ਕਿ ਫੈਮਿਲੀ ਫਾਰਮਸ ਜਨਰੇਸ਼ਨ ਟੂ ਜਨਰੇਸ਼ਨ ਚਲਾਈ ਜਾਂਦੀ ਸੀ, ਵੀ ਜੋ ਪੈਦਾਵਾਰ ਕਰਦੇ ਸੀ ਉਹ ਉਹਨਾਂ ਦਾ ਜਾਂਦੀ ਸੋਹਣਾ ਲਾਈਵਲੀਹੁੱਡ ਸੀਗਾ, ਉਹਨਾਂ ਦਾ ਸਰਦਾ ਸੀ, ਸਾਰਾ ਕੁਝ ਗੁਜ਼ਾਰਾ ਹੁੰਦਾ ਸੀ ਵਧੀਆ। ਹੁਣ ਜਦੋਂ ਤੁਸੀਂ ਖੇਤੀ ਇੱਕ ਬਿਜ਼ਨਸ ਬਣ ਗਈ ਆ, ਹਨਾ, ਜਿਹੜੀ ਆਮ ਕਿੱਤੇ ਦੇ ਅਸੂਲ ਆ ਤੇ ਬਿਜ਼ਨਸ ਦੇ ਅਸੂਲ ਆ ਬਹੁਤ ਡਿਫਰੈਂਟ ਆ, ਟੋਟਲੀ ਇੱਕ ਦੂਜੇ ਦੇ ਆਪੋਜ਼ਿਟ ਆ, 180 ਡਿਗਰੀ ਪਾਰਟ ਆ, ਹਨਾ। ਤੇ ਹੁਣ ਡਾਇਰੈਕਸ਼ਨ ਕਿੱਧਰ ਨੂੰ ਜਾ ਰਹੀ ਆ ਕਿ ਖੇਤੀ ਤੇ ਨਵੇਂ ਰੂਲਸ ਜਿਹੜੇ ਬਿਜ਼ਨਸ ਐਨਫੋਰਸ ਕਰਦੀ ਆ ਉਹ ਲੱਗ ਰਹੇ ਆ, ਠੀਕ ਹੈ, ਹਨਾ। ਹੁਣ ਤੁਸੀਂ ਦੇਖੋ ਵੀ ਜਿਹੜੇ ਅੱਗੇ ਫੈਮਿਲੀ ਦਾ ਕਿੱਤਾ ਸੀ, ਹੌਲੀ ਕੰਮ ਕਰ ਲਿਆ, ਠੀਕ ਸੀ, ਹਨਾ, ਮੈਨੇਜ ਹੋ ਜਾਂਦਾ ਸੀ। ਪਰ ਹੁਣ ਜਦੋਂ ਬਿਜ਼ਨਸ ਰੂਲਾਂ ਦੇ ਵਿੱਚ ਫਾਰਮਰ ਉਹਦੇ ਦੁਨੀਆ 'ਚ ਕਦੇ ਵੀ ਉਹਨਾਂ ਨੇ ਉਹ ਪਾਰਟਿਸਿਪੇਟ ਨਹੀਂ ਕੀਤਾ ਸੀ। ਉਹਨਾਂ ਦਾ ਕੰਮ ਸੀਗਾ ਵੀ ਹਾਰਡ ਕੰਮ ਕਰਨਾ ਤੇ ਜੋ ਆਪਦੀ ਪੈਦਾਵਾਰ ਕਰਨੀ ਆ ਉਹਦਾ ਉਹਨਾਂ ਨੂੰ ਓਨਾ ਕੁ ਮੁੱਲ ਮਿਲ ਜਾਣਾ ਤੇ ਉਹ ਵਧੀਆ ਖੁਸ਼ ਸੀ ਜੀ। ਹੁਣ ਉਹਨਾਂ ਨੂੰ ਕਹਿੰਦੇ ਵੀ ਉਸ ਲੀਹ ਤੋਂ ਤੁਸੀਂ ਹਟ ਕੇ ਬਿਜ਼ਨਸ ਵਾਲੀ ਲੀਹ ਤੇ ਆਵੋ, ਇਹਦੇ 'ਚ ਪ੍ਰੋਫਿਟੇਬਿਲਿਟੀ ਜਾਣੀ ਦੀ ਤੁਹਾਨੂੰ ਆਪ ਨੂੰ ਸਮਝਣੀ ਪੈਣੀ ਆ ਤੇ ਤੁਹਾਡੇ ਕੰਟਰੋਲਸ ਬਹੁਤ ਆ, ਹਨਾ। ਹੁਣ ਜਿੱਦਾਂ ਕੋਵਿਡ ਆਇਆ ਸੀ, ਕੋਵਿਡ ਦੇ ਵਿੱਚ ਬਹੁਤ ਚੀਜ਼ਾਂ ਦਾ ਇੰਪੈਕਟ ਹੋਇਆ, ਹਨਾ। ਤੇ ਜਿੱਦਾਂ ਰੈਸਟੋਰੈਂਟ ਸੀਗੇ ਉਹਨਾਂ ਨੇ ਆਪਦੇ ਪ੍ਰਾਈਸਿਸ ਹਾਈ ਕਰ ਲਈਆਂ ਜਿੰਨਾ ਉਹਨਾਂ ਦਾ ਕਾਸਟ ਸੀ, ਉਹ ਫਾਰਮਰ ਤੇ ਉਹ ਰੂਲ ਨਹੀਂ ਵਰਤੇ ਜਾਂਦੇ ਜੀ, ਹਨਾ। ਤੇ ਬਾਕੀ ਫਿਰ ਉਹ ਜਿਹੜਾ ਕਾਸਟ ਆ ਉਹ ਪੈਸ ਡਾਊਨ ਕੀਤਾ ਜਾਂਦਾ ਗਾ ਤੇ ਫਿਰ ਇੱਕ ਹੋਰ ਵੀ ਜਿਹੜੇ ਫਨਾਮਨਸ ਆ ਰਹੇ ਆ ਕਿ ਜਿਹੜੇ ਚੰਗੇ ਵੱਡੇ ਸਰਮਾਏਦਾਰ ਆ ਉਹਨਾਂ ਨੂੰ ਬਹੁਤ ਵਧੀਆ ਮੌਕਾ ਮਿਲਦਾ ਗਾ ਕਿ ਉਹ ਆਪਦੇ ਜਾਣੀ ਦੀ ਇਨਵੈਸਟ ਕਰਕੇ ਉਹਨਾਂ ਦੀ ਇਨਵੈਸਟਮੈਂਟ ਬਹੁਤ ਵੱਧ ਰਹੀ ਆ ਜੀ, ਹਨਾ। ਹੁਣ ਜੇ ਤੁਸੀਂ ਦੇਖੋ ਬਿਲ ਗੇਟਸ ਹੋ ਗਏ, ਹੋਰ ਹੋ ਗਏ, ਹਨਾ, ਉਹਨਾਂ ਦੇ ਦਿਨੋਂ ਦਿਨ ਉਹਨਾਂ ਦਾ ਏਕਰੇਜ ਵੱਧ ਰਹੇ ਆ, ਹਨਾ। ਜਿੰਨੇ ਇੱਥੋਂ ਦੇ ਅਮੀਰ ਲੋਕ ਆ ਦੁਨੀਆ 'ਚ ਵੀ ਏਦਾਂ ਹੋ ਰਿਹਾ ਗਾ, ਹਨਾ। ਫੂਡ ਦੀ ਸ਼ੋਰਟੇਜ ਦੱਸਦੇ ਆ, ਹਲੇ ਲੱਗਦਾ ਨੀ ਗਾ ਵੀ ਸ਼ੋਰਟੇਜ ਕਿੱਥੋਂ ਹੋ ਜਾਊਗੀ, ਕਿਉਂ ਜਿਹੜੇ ਰਿਸਰਚ ਹੋ ਰਹੀਆਂ ਜੈਨੇਟਿਕਲੀ ਬਈ ਹੋਰ ਇਹਨਾਂ ਨੂੰ ਕਿੱਦਾਂ ਵਧਾਈਏ, ਉਹ ਵੱਧ ਰਿਹਾ ਗਾ। ਮੋਟਾ-ਮੋਟਾ ਤਾਂ ਇਹਦੇ ਬਾਰੇ ਇਹ ਕਿਹਾ ਜਾਂਦਾ ਨਾ ਕਿ ਇਹਦੇ ਬਾਰੇ ਇਹ ਕਿਹਾ ਜਾਂਦਾ ਕਿ ਜਿਹੜੀ ਫੂਡ ਦੀ ਸ਼ਾਰਟੇਜ ਹੈ ਜਾਂ ਫੂਡ ਦਾ ਕ੍ਰਾਈਸਿਸ ਜਾਂ ਘਾਟ ਆ ਉਹ ਰੂਸ ਯੂਕਰੇਨ ਦੇ ਜੰਗ ਕਰਕੇ ਆ। ਪਰ ਕੀ ਗਲੋਬਲੀ ਜੋ ਚੀਜ਼ਾਂ ਵਾਪਰਦੀਆਂ ਨੇ ਕਿ ਉਹਨਾਂ ਦਾ ਇੱਥੋਂ ਦੀ ਖੇਤੀਬਾੜੀ ਤੇ ਇੱਥੋਂ ਦੇ ਉਤਪਾਦਨ ਤੇ ਪ੍ਰੋਡਕਟਿਵਿਟੀ ਤੇ ਕੋਈ ਅਸਰ ਪੈਂਦਾ ਵਾ? ਜੇਕਰ ਪੈਂਦਾ ਤਾਂ ਕਿਸ ਲਿਹਾਜ਼ ਦੇ ਨਾਲ ਤੇ ਕਿੰਨਾ ਕੁ? ਨਹੀਂ, ਹੁਣ ਦੇਖੋ ਆਪਾਂ ਜਿਹੜੇ ਪ੍ਰੈਕਟੀਕਲ ਜਿਹੜਾ ਆਪਣੇ ਤੇ ਇੰਪਲੀਮੈਂਟ ਹੋਇਆ ਗਾ, ਹਨਾ,
ਯੂਕਰੇਨ ਤੇ ਰਸ਼ੀਆ ਦੇ ਵਿੱਚੋਂ 20% ਫਰਟੀਲਾਈਜ਼ਰ ਦੁਨੀਆ ਦਾ ਠੀਕ ਹੈ। ਉੱਥੋਂ ਆਉਂਦਾ, ਠੀਕ ਹੈ। ਹੈ ਨਾ। ਜਦੋਂ ਉਹਨਾਂ ਨੇ ਉੱਥੇ ਲੜਾਈ ਦੇ ਕਰਕੇ ਫਰਟੀਲਾਈਜ਼ਰ ਦੀ ਸ਼ੋਰਟੇਜ ਹੋ ਗਈ, ਹੈ ਨਾ, ਚਾਹੇ ਜਿਹੜਾ ਨੈਚੁਰਲ ਗੈਸ ਆ ਉਹਦੇ ਚੋਂ ਜਿਹੜੇ ਕਈ ਬਾਏ ਪ੍ਰੋਡਕਟਸ ਬਣਦੇ ਆ ਜਿਹੜੇ ਫਰਟੀਲਾਈਜ਼ਰ 'ਚ ਯੂਜ਼ ਹੁੰਦੇ ਆ ਜੀ, ਹੈ ਨਾ, ਉਹ ਫਿਰ ਆਲ ਦਾ ਸਦਨ ਹੁੰਦਾ ਕੀ ਆ ਕਿ ਜਿਹੜੀ ਤੁਹਾਡੀ ਅਵੇਲੇਬਿਲਿਟੀ ਉਸ ਨੂੰ ਘਟ ਜਾਂਦੀ ਆ, ਹੈ ਨਾ, ਤੇ ਉਹਦੀ ਪ੍ਰਾਈਸ ਬਹੁਤ ਵੱਧ ਗਈ। ਠੀਕ ਹੈ। ਹੈ ਨਾ, ਉਹ ਪ੍ਰਾਈਸ ਹੇਠਾਂ ਥੋੜੀ ਘਣੀ ਆਉਂਦੀ ਆ, ਪਰ ਉੱਥੇ ਨਹੀਂ ਆ ਰਹੀ ਜਿਹੜੀ ਪ੍ਰੀ ਕੋਵਿਡ ਦੇ ਲੈਵਲ ਤੇ ਸੀ, ਚਾਹੇ ਪ੍ਰੀ ਰਸ਼ੀਆ ਯੂਕਰੇਨ ਦੇ ਲੜਾਈ ਤੋਂ ਪਹਿਲਾਂ ਸੀ। ਉਹਦੇ ਕੈਲੀਫੋਰਨੀਆ 'ਚ ਬਹੁਤ ਇੰਪੈਕਟ ਪਿਆ ਗਾ, ਹੈ ਨਾ, ਜਿਹੜਾ ਕਿ ਆਪਣਾ ਫਰਟੀਲਾਈਜ਼ਰ ਕਾਸਟ ਆ, ਫਿਊਲ ਕਾਸਟ ਆ, ਹੈ ਨਾ, ਹੁਣ ਸਾਰੀਆਂ ਚੀਜ਼ਾਂ ਹੀ ਜਾਣੀ ਦੀ ਮਹਿੰਗੀਆਂ ਹੋਈਆਂ ਵੀਆਂ, ਹੈ ਨਾ। ਜੇ ਕੋਈ ਰਿਪੇਅਰ ਕਰਾਉਣੀ ਆ ਉਹ ਪਾਰਟਸ ਮਹਿੰਗੇ ਆ, ਕਈ ਪਾਰਟਸ ਮਿਲਦੇ ਨਹੀਂ ਗੇ, ਹੈ ਨਾ। ਸੋ ਜਾਂਦੀ ਚਾਰੇ ਪਾਸਿਓਂ ਉਹ ਇੰਪੈਕਟਸ ਪੈ ਰਹੀਆਂ ਹੈਗੀਆਂ, ਹੈ ਨਾ। ਤੇ ਫਾਰਮਰਸ ਨੂੰ ਹੁਣ ਜਿਹੜਾ ਮੇਨ ਜਿੱਥੇ ਦੇਖਿਆ ਜਾਂਦਾ ਗਾ ਵੀ ਉਹ ਕਰਨ ਤਾਂ ਕੀ ਕਰਨ, ਜਿਹੜਾ ਸਾਰੇ ਕੁਐਸਚਨ ਇਹੀ ਪੁੱਛਦੇ ਆ ਨਾ ਵੀ ਜਾਣੀ ਦੀ ਅਸੀਂ ਅਰਦਾਸਾਂ ਤਾਂ ਬਹੁਤ ਕਰੀ ਦੀਆਂ ਬਈ ਪ੍ਰਾਈਸ ਵੱਧ ਜੂਗੀ, ਅਗਲੇ ਸਾਲ ਨੂੰ ਆ ਜੂ। ਪਿਛਲੇ ਸਾਲਾਂ 'ਚ ਅਸੀਂ ਦੇਖਿਆ ਸੀ ਉਹ ਸਾਈਕਲ ਉੱਪਰ ਆ ਜਾਂਦਾ, ਹੈ ਨਾ। ਸਾਈਕਲ ਓਨਾ ਚਿਰ ਨਹੀਂ ਆਉਂਦਾ ਚਾਹੇ ਜਿੰਨਾ ਚਿਰ ਉਹਦਾ ਡਿਮਾਂਡ ਤੇ ਸਪਲਾਈ 'ਚ ਬੈਲੈਂਸ ਨਾ ਹੋਵੇ, ਹੈ ਨਾ। ਹੁਣ ਦੇਖੋ ਜਿੰਨੇ ਪਰਸ਼ੇਬਲਸ ਲਾ ਲਓ ਤੁਸੀਂ, ਭਾਵਾਂ ਸਬਜ਼ੀਆਂ ਗਈਆਂ, ਉਹਨਾਂ ਦੀਆਂ ਪ੍ਰਾਈਸਾਂ ਕਿੰਨੀਆਂ ਗਈਆਂ ਉੱਪਰ, ਬਹੁਤ ਜ਼ਿਆਦਾ ਗਈਆਂ ਵੀਆਂ, ਆਲਮੋਸਟ ਡਬਲ ਤੋਂ ਵੀ ਜ਼ਿਆਦਾ ਹੋ ਗਈਆਂ ਕਈ। ਕਿਉਂ? ਉਹਨਾਂ ਨੂੰ ਟਰਾਂਸਪੋਰਟ ਕਰਨ ਦੇ ਲਈ, ਹੈਂਡਲਿੰਗ ਕਰਨ ਦੇ ਲਈ, ਸਟੋਰੇਜ ਕਰਨ ਲਈ ਉਹਨਾਂ ਦਾ ਕਾਸਟ ਵਧਿਆ ਗਾ ਤੇ ਫਾਰਮਰਸ ਉਹ ਇਸ ਵਕਤ ਵੀ ਥੋੜਾ ਘਣਾ ਬੈਟਰ ਕਰ ਰਹੇ ਆ, ਹੈ ਨਾ। ਜਿਹੜੇ ਉਹ ਖੇਤੀ ਕਰਦੇ ਆ, ਅੱਗੇ ਬਹੁਤ ਸਮਾਂ ਉਹਨਾਂ ਦੇ ਜਾਂਦੀ ਪ੍ਰਾਈਸਿਸ ਘੱਟ ਹੁੰਦੀਆਂ, ਠੀਕ ਹੈ ਨਾ। ਤੇ ਫਿਰ ਦੂਸਰਾ ਆ ਜਾਂਦਾ ਗਾ ਵੀ ਜਿੱਦਾਂ ਜਾਂਦੀ ਆਹ ਸਟ੍ਰਾਬੇਰੀਜ਼ ਹੋ ਗਈਆਂ, ਆਪਣੇ ਪੀਚਸ ਹੋ ਗਏ, ਇਹਨਾਂ ਦੀ ਸ਼ੈਲਫ ਲਾਈਫ ਬਹੁਤ ਘੱਟ ਆ, ਹੈ ਨਾ। ਤੇ ਉਹ ਵੀ ਠੀਕ ਕਰ ਰਹੇ ਆ, ਹੈ ਨਾ। ਤੇ ਦੂਸਰਾ ਇਹ ਵੀ ਦੇਖਿਆ ਜਾਂਦਾ ਕਿ ਜਿਹੜੀ ਕੈਲੀਫੋਰਨੀਆ ਦੀ ਲੈਂਡ ਆ ਉਹ ਘਟ ਰਹੀ ਆ ਜੀ, ਹੈ ਨਾ। ਉਹਦੇ ਘਟਣ ਦੇ ਦੋ ਹੀ ਤਰੀਕੇ, ਇੱਕ ਤਾਂ ਪਾਪੂਲੇਸ਼ਨ ਵੱਧ ਰਹੀ ਆ, ਉਹਦੇ ਲਈ ਇੰਫਰਾਸਟਰਕਚਰ ਚਾਹੀਦਾ, ਹਾਊਸਿੰਗ ਚਾਹੀਦੀ ਆ, ਉਹ ਲੈ ਰਹੇ ਆ। ਦੂਸਰਾ ਇਹ ਹੈਗਾ ਗਾ ਕਿ ਜਿਹੜਾ ਸਾਡਾ ਡਿਜ਼ਾਈਨ ਕੀਤਾ ਸੀ ਗਵਰਨਮੈਂਟ ਦਾ ਵੀ ਜਾਣਦੀ ਅਸੀਂ ਇੰਨੇ ਏਕੜ ਫਾਰਮਿੰਗ ਦੇ ਵਿੱਚੋਂ ਕੱਢ ਦੇਣੇ ਆ, ਹੈ ਨਾ, ਉਹਦੇ ਲੌਂਗ ਟਰਮ 'ਚ ਇਫੈਕਟ ਬਹੁਤ ਹੈ ਨਾ। ਹਲੇ ਜਿਹੜੀ ਖੇਤੀ ਨਹੀਂ ਆ ਰਹੀ ਆ ਉਹ ਕਾਰਬਨ ਦੀ ਖੇਤੀ ਹੋਣੀ ਆ ਜੀ, ਜਿੰਨਾ ਕਰਕੇ ਵੱਡੇ ਸਰਮਾਏਦਾਰ ਪੈਸੇ ਵਿੱਚ ਪਾਉਂਦੇ ਆ, ਠੀਕ ਹੈ ਨਾ। ਜੇ ਹੁਣ ਦੱਸੋ ਵੀ ਕਾਰਬਨ ਦੀ ਖੇਤੀ ਕੀ ਆ, ਹੈ ਨਾ। ਜਿਹੜਾ ਹੁਣ ਪੈਰਿਸ ਟ੍ਰੀਟੀ ਦੇ ਵਿੱਚ ਸਾਈਨ ਹੋਏ ਸੀਗੇ, ਹਾਂਜੀ, ਉਹ ਹੈਗਾ ਗਾ ਵੀ ਜਾਣੀ ਦੀ ਜਿਹੜੇ ਕੋਈ ਵੀ ਜਹਾਜ਼ ਲਾ ਲਓ, ਕਾਰਾਂ ਲਾ ਲਓ, ਜਿਹੜਾ ਇਹ ਗੈਸ ਰਿਲੀਜ਼ ਕਰਦੀਆਂ, ਉਹਨਾਂ ਨੂੰ ਨੈਟ ਜ਼ੀਰੋ ਨਿਊਟਰਲ ਹੋਣਾ ਪੈਣਾ, ਠੀਕ ਹੈ ਨਾ। ਜਿੱਦਾਂ ਹੁਣ ਬੋਇੰਗ ਹੋ ਗਈ, ਉਹਨਾਂ ਨੇ ਜਹਾਜ਼ ਫਲਾਈ ਕੀਤਾ, ਲੰਡਨ ਦੇ ਉੱਪਰ ਦੀ ਕਰਤਾ, ਹੈ ਨਾ, ਚਾਹੇ ਨਿਊਯਾਰਕ ਕੀਤਾ ਗਾ, ਵੀ ਜਿੰਨਾ ਕੁ ਉਹਨਾਂ ਨੇ এনवायरमेंट ਨੂੰ ਇੰਪੈਕਟ ਕੀਤਾ ਉਹਨਾਂ ਨੂੰ ਕਾਰਬਨ ਕ੍ਰੈਡਿਟ ਦੀ ਆਫਸੈਟ ਕਰਨੀ ਪੈਣੀ ਜੀ, ਹੈ ਨਾ। ਹਾਂ, ਤੇ ਕਾਰਬਨ ਕ੍ਰੈਡਿਟ ਦੇ ਅੱਗੇ ਉਹ ਮਾਰਕੀਟ ਹੌਲੀ ਸ਼ੁਰੂ ਹੋਈ ਆ, ਠੀਕ ਹੈ ਨਾ, ਜਿਹੜੀ ਆਪਣੀ ਓਜ਼ੋਨ ਲੇਅਰ ਨੂੰ ਇਫੈਕਟ ਕਰ ਰਹੀ ਆ। ਉਹ ਖੇਤੀ ਬਹੁਤ ਵੱਡੀ ਹੋਊਗੀ, ਉਹ ਹਲੇ ਉਹਦਾ ਮੁੱਲ ਕੋਈ ਨਹੀਂ ਜੀ। ਫਿਰ ਇਹ ਲੋਕਾਂ ਨੂੰ ਜਿੱਦਾਂ ਬੋਇੰਗ ਹੋ ਗਈ, ਈਵਨ ਆ ਗੂਗਲ ਹੋ ਗਏ, ਹੋਰ ਹੋ ਗਏ, ਉਹ ਸਾਰਿਆਂ ਨੂੰ ਕਾਰਬਨ ਕ੍ਰੈਡਿਟ ਖਰੀਦਣੇ ਪੈਣੇ ਆ, ਉਹਦੀ ਅੱਡ ਟ੍ਰੇਡਿੰਗ ਮਾਰਕੀਟ ਚੱਲ ਰਹੀ ਆ, ਠੀਕ ਹੈ ਨਾ। ਤੇ ਉਸ ਡਾਇਰੈਕਸ਼ਨ ਨੂੰ ਵੀ ਜਾ ਰਹੇ ਆ, ਹੈ ਨਾ। ਤੇ ਬਾਕੀ ਫਿਰ ਜਿਹੜੇ ਹੁਣ ਇੰਫਰਾਸਟਰਕਚਰ ਆ, ਜਿੱਦਾਂ એનર્ਜੀ ਆ ਜੀ, ਆਪਣੀ ਇੱਥੇ એનર્ਜੀ ਕਿੰਨੀ ਪ੍ਰੋਡਿਊਸ ਹੁੰਦੀ ਆ ਜਿਹੜੀ ਪਾਣੀ ਤੋਂ ਹੋ ਰਹੀ ਸੀ, ਉਹ ਘਟ ਰਹੀ ਆ, ਉਹਦੇ ਨਾਲ ਫਿਰ ਉਹ ਸੋਲਰ ਨੂੰ ਆਫਸੈਟ ਕਰ ਰਹੇ ਆ, ਤੇ ਉਹਦੇ ਲਈ ਵੀ ਲੈਂਡ ਐਕੁਜੀਸ਼ਨ ਦੀ ਲੋੜ ਪੈਣੀ ਆ। ਸੋ ਲੈਂਡ ਘਟਦੀ ਜਾਂਦੀ ਆ, ਹੈ ਨਾ। ਤੇ ਹੋਰ ਵੀ ਜਿਹੜੀ ਜਾਣੀ ਦੀ ਲੇਟਲੀ ਜਿੱਥੇ ਬਾਹਲੇ ਜਦੋਂ ਤੁਸੀਂ ਨਾ ਜਿਹੜੀਆਂ ਵੱਡੀਆਂ ਫਰਮ ਉਹਦੇ ਨਾਲ ਜਦੋਂ ਗੱਲਾਂ ਬਾਤਾਂ ਕਰੋ, ਉਹ ਪ੍ਰੈਡਿਕਟ ਕਰਦੇ ਆ ਵੀ ਜਿਹੜੀ ਜਾਣੀ ਦੀ ਇਹ ਲੈਂਡ ਟ੍ਰਾਂਸਫਰ ਆ, ਮਾਈਗ੍ਰੇਸ਼ਨ ਹੋਣੀ ਆ, ਹਾਂਜੀ, ਕੰਸੋਲੀਡੇਸ਼ਨ ਜਿਹਨੂੰ ਕਿਹਾ ਜਾਂਦਾ, ਉਹ 30 ਤੋਂ 50% ਜਿਹੜੇ ਫੈਮਿਲੀ ਫਾਰਮ ਆ ਅਗਲੇ 3 ਤੋਂ 5 ਸਾਲਾਂ ਤੱਕ ਮਾਰਕੀਟ ਤੋਂ ਬਾਹਰ ਹੋਣਗੇ। ਉਹ ਅੱਛਾ, ਹੈ ਨਾ। ਉਹਨਾਂ ਨੇ ਆਲਰੇਡੀ ਐਨਾਲਿਸਿਸ ਕੀਤਾ ਹੋਇਆ,
ਇਹਦਾ ਮਤਲਬ ਇੱਕ ਵਸੋਂ ਦਾ ਇੱਕ ਹਿੱਸਾ ਖੇਤੀਬਾੜੀ ਚੋਂ ਬਾਹਰ ਹੋ ਜਾਊਗਾ, ਹੈ ਨਾ। ਹੂੰ, ਉਹ ਹੁਣ ਹੋ ਵੀ ਰਿਹਾ ਗਾ ਹੂੰ, ਕਿ ਜਦੋਂ ਤੁਸੀਂ ਉਹਨੂੰ ਲਾਸ ਇੰਨਾ ਕਰਦੇ ਹੋ, ਹੈ ਨਾ, ਉਹ ਇੰਨਾ ਉਹਨਾਂ flooding ਜਾਂਦੀ ਵੈਸੇ। ਉਹ ਸਪੈਸ਼ਲੀ ਪਰਮਾਨੈਂਟ ਕ੍ਰਾਪ ਤੇ ਇੱਥੇ ਕੈਲੀਫੋਰਨੀਆ ਤੇ ਜ਼ਿਆਦਾ ਫਰਕ ਤਾਂ ਪਿਆ ਕਿ ਹੂੰ, ਪਰਮਾਨੈਂਟ ਕ੍ਰਾਪ ਦਾ ਜਿਹੜਾ ਕਾਸਟ ਆ ਹੂੰ, ਮਾਡਲ ਉਹ ਬਹੁਤ ਜ਼ਿਆਦਾ ਹਾਈ ਆ। ਜੀ, ਜੀ, ਜੇ ਉਹ ਨਹੀਂ ਚੀਜ਼ਾਂ ਦੀ ਉਦਾਂ ਦਾ ਟ੍ਰੀਟਮੈਂਟ ਦਿੰਦੇ ਬੂਟਿਆਂ ਨੂੰ, ਉਹਨਾਂ ਦੀ ਯੀਲਡਸ ਘਟ ਜਾਂਦੀ ਆ, ਲਾਈਫ ਵੀ ਘਟ ਰਹੀ ਆ। ਠੀਕ ਹੈ। ਤੇ ਜਿਹੜਾ ਦੂਸਰਾ ਵੀ ਹੈਗਾ ਗਾ ਕਿ ਜਿਹੜਾ ਲੌਂਗ ਟਰਮ ਇਫੈਕਟ ਪੈਂਦਾ ਵੀ ਉਹਨਾਂ ਦਾ ਜਿਹੜਾ ਕਾਸਟ ਸਟਰਕਚਰ ਆ, ਹੁਣ ਸਿਗਮਾ ਦੀ ਇੰਪਲੀਮੈਂਟੇਸ਼ਨ ਆ ਰਹੀ ਆ ਸਾਰੀ ਧੜ, ਹੈ ਨਾ। ਪਰ ਜਿਹੜੇ ਮੋਸਟਲੀ ਫਾਰਮਰ ਦੀ ਇੱਕ ਗੱਲ ਆ ਕਿ ਕੰਸਰਨ ਸਾਰੇ ਆ, ਪਰ ਉਹ ਇਹ ਕਹਿੰਦੇ ਆ ਵੀ ਅਸੀਂ ਮਰਦੇ ਮਰ ਜਾਾਂਗੇ, ਵੀ ਅਸੀਂ ਨਾ ਕੋਈ ਜੁਆਇੰਟ ਨਹੀਂ ਕਰਨਾ ਕੰਮ। ਠੀਕ ਹੈ ਨਾ, ਕਿਉਂ ਹਿਸਟਰੀ ਦੇ ਵਿੱਚ ਹੋਇਆ, ਇੱਥੇ ਡੈਰੀ ਹਿਸਟਰੀ ਕਾਫੀ ਹੋਈ ਆ, ਉਹਨਾਂ ਨੇ ਪ੍ਰੂਵ ਕੀਤਾ ਗਾ ਵੀ ਜਾਣੀ ਦੀ ਉਹ ਏਕਾ ਨਹੀਂ ਕਰਨਾ, ਹੈ ਨਾ। ਉਹ ਜਾਣੀ ਦੀ ਫਾਰਮਰਾਂ ਦੇ ਬਲੱਡ ਦੇ ਵਿੱਚ ਹੀ ਆ। ਉਹਦੇ ਕਈ ਕਾਰਨ ਆ, ਹੈ ਨਾ। ਕਾਰਨ ਇੱਕ ਤਾਂ ਇਹ ਹੈਗਾ ਵੀ ਜਦੋਂ ਬੱਚਾ ਨਿੱਕਾ ਜਿਹਾ ਹੁੰਦਾ, ਉਹਨੂੰ ਫਾਰਮਰ ਇਹੀ ਸਿਖਾਉਂਦਾ ਵੀ ਆਪਾਂ ਗੁਆਂਢੀ ਦੀ ਜ਼ਮੀਨ ਖਰੀਦਣੀ ਆ, ਹਾਂਜੀ, ਹੈ ਨਾ। ਤੇ ਦੂਸਰੇ ਜਿਹੜੇ ਬਿਜ਼ਨਸ ਮਾਡਲਸ ਅੱਜ ਚੱਲ ਰਹੇ ਆ, ਹਾਂਜੀ, ਜਿਹੜੇ ਲਾਰਜ ਫਾਰਮਰ ਆ, ਜਿੱਦਾਂ ਨਾ ਵੱਡੀ ਫਿਸ਼ ਛੋਟੀ ਨੂੰ ਖਾਂਦੀ ਆ, ਉਹਨਾਂ ਦਾ ਵੀ ਸੇਮ ਹੀ ਤਰੀਕਾ ਗਾ, ਠੀਕ ਹੈ ਨਾ। ਉਹ ਥੋੜੇ ਜਿਹੇ ਜ਼ਿਆਦਾ ਡਿਵਰਸੀਫਾਈਡ ਆ, ਹੈ ਨਾ। ਉਹ ਖੇਤੀ ਵੀ ਕਰਦੇ ਆ, ਉਹਨਾਂ ਨੇ ਪੈਕਿੰਗ ਹਾਊਸ ਵੀ ਲੱਗੇ ਹੋਣਗੇ, ਪ੍ਰੋਸੈਸਿੰਗ ਵੀ ਲੱਗੀ ਹੋਣੀ, ਹੈ ਨਾ। ਹਾਂ, ਚਾਹੇ ਉਹ ਕੋਈ ਉਦਾਂ ਦੇ ਨਾਲ ਜਿਹੜੀ ਬਿਜ਼ਨਸ ਕਰ ਰਹੇ ਆ, ਉਹਨਾਂ ਦਾ ਮੇਨ ਫੋਕਸ ਹੋਊਗਾ ਵੀ ਜਾਣੀ ਦੀ ਜਿੰਨਾ ਇਹ ਸਟ੍ਰੈਸ ਜ਼ਿਆਦਾ ਪਵੇ ਉਨੀ ਸਾਡੀ ਗਰੋਥ ਵਧੂਗੀ, ਹੈ ਨਾ। ਉਹ ਗਰੋਥ ਵੱਧ ਵੀ ਰਹੀ ਆ ਜੀ, ਪਰ ਉਹ ਕੁਝ ਟਾਈਮ ਤੱਕ ਵਧੂਗੀ, ਉਦੋਂ ਮੁੜ ਕੇ ਫਿਰ ਉਹ ਡਿੱਗ ਪੈਣੀ ਆ। ਠੀਕ ਹੈ ਨਾ। ਕਿਉਂ ਐਟ ਦੀ ਐਂਡ ਹਰ ਇੱਕ ਨੂੰ ਕੰਪੀਟ ਕਰਨ ਵਾਲਾ ਕੋਈ ਵੱਡਾ ਹੋਰ ਹੈਗਾ, ਹੈ ਨਾ। ਤੇ ਹੁਣ ਤੁਸੀਂ ਕਾਸਟ ਸਟਰਕਚਰ ਦੇਖੋ, ਜਿਹੜੇ ਇਨਪੁਟਸ ਆ ਇੱਥੋਂ, ਜਦੋਂ ਜਿਹੜੀਆਂ ਇੱਥੇ 100 ਏਕੜ 100,000 ਲੱਖ ਤੋਂ ਉੱਪਰ ਖੇਤੀ ਕਰਦੇ ਆ, ਠੀਕ ਹੈ, ਉਹਨਾਂ ਦਾ ਕਾਸਟ ਸਟਰਕਚਰ ਵਰਸਸ ਜਿਹੜੇ ਆਮ ਫੈਮਿਲੀ ਫਾਰਮ ਆ, ਉਹ ਅੱਧ ਤੱਕ ਫਰਕ ਆ ਜਾਂਦਾ। ਕਾਰਨ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜੀ ਉਹ ਜੋ ਵੀ ਲਾਗਤ ਪਾਉਂਦੇ ਆ ਉਹ ਸਸਤਾ ਮਿਲਦਾ। ਹਾਂ, ਜਦੋਂ ਉਹ ਤੁਸੀਂ ਨੈਗੋਸ਼ੀਏਟ ਕਰਦੇ ਆ ਨਾ ਬਹਿ ਕੇ, ਬਈ ਅਸੀਂ ਲੱਖ ਏਕੜ ਦੀ ਆਹ ਚੀਜ਼, ਹੈ ਨਾ, ਬਈ 25-30 ਮਿਲੀਅਨ ਡਾਲਰ ਅਸੀਂ ਇੱਧਰ ਖਰਚਣਾ। ਉਹ ਅੱਛਾ, ਹੈ ਨਾ। ਉਹਨਾਂ ਦੀ ਬਾਇੰਗ ਪਾਵਰ ਆ ਜਿਹੜੀ ਉਹ ਬਹੁਤ ਜ਼ਿਆਦਾ ਹੈਗੀ। ਉਹ ਫਿਰ ਕੰਪਨੀਆਂ ਨੂੰ ਨੈਗੋਸ਼ੀਏਟ ਕਰਨਾ ਹੀ ਪੈਂਦਾ। ਉਹ ਹੁੰਦਾ ਕੀ ਆ ਕਿ ਉਹ ਨੈਗੋਸ਼ੀਏਟ ਉਹ ਨਿਫ ਜਾਂਦੇ ਆ, ਠੀਕ ਹੈ ਨਾ, ਕਿ ਉਹਨਾਂ ਨੂੰ ਸੇਲ ਚਾਹੀਦੀ ਹੈ। ਸਾਰੀਆਂ ਪਬਲਿਕਲੀ ਟ੍ਰੇਡਡ ਕੰਪਨੀਆਂ ਹੈਗੀਆਂ, ਉਹਨਾਂ ਦੇ ਸਾਰਿਆਂ ਦੇ ਫਾਈਨੈਂਸ਼ੀਅਲਸ ਅਵੇਲੇਬਲ ਆ, ਹੈ ਨਾ। ਤੇ ਉਹ ਹੁੰਦਾ ਕੀ ਆ ਕਿ ਉਹ ਮਾਰਕੀਟ ਦੇ ਵਿੱਚੋਂ ਜਾਣੀ ਦੀ ਆਪਦੇ ਆਪ ਨੂੰ ਉਹਨੂੰ ਮੇਨਟੇਨ ਕਰਨ ਦੇ ਲਈ ਉਹ ਸਮਾਨ ਸਸਤਾ ਦੇ ਦਿੰਦੇ ਆ। ਤੇ ਦੂਸਰੇ ਪਾਸੇ ਜਿਹੜਾ ਉਹਨਾਂ ਦਾ ਕ੍ਰਾਪ ਆ, ਜਿਨ੍ਹਾਂ ਕੋਲੇ ਵਾਲੀਅਮਸ ਹੈਗੀਆਂ, ਦੋ ਚੀਜ਼ਾਂ ਬਹੁਤ ਮੈਟਰ ਕਰਦੀਆਂ, ਜਿੱਦਾਂ ਪਰਸ਼ਬਲ ਚ ਵੀ ਮੈਟਰ ਕਰਦੀਆਂ, ਤੇ ਜਿਹੜੇ ਪਰਮਾਨੈਂਟ ਕ੍ਰਾਪ ਉਹਨਾਂ ਦੇ ਵਿੱਚ ਵੀ ਹੈਗਾ ਗਾ, ਵੀ ਜਿਹੜਾ ਫਾਰਮਰ ਆਪਦੇ ਕ੍ਰਾਪ ਨੂੰ ਹੋਲਡ ਕਰ ਸਕਦਾ, ਮੈਨੇਜ ਕਰ ਸਕਦਾ, ਉਹ ਪ੍ਰੋਫਿਟੇਬਲ ਰਹੂ। ਠੀਕ ਹੈ, ਦੂਜੇ ਨਾਲੋਂ ਜ਼ਿਆਦਾ ਪ੍ਰੋਫਿਟ ਕਰੂਗਾ, ਹੈ ਨਾ। ਜਦੋਂ ਹੁਣ ਆਪਾਂ ਦੇਖੋ, ਜਿਹੜਾ ਇੰਡੀਆ ਦੇ ਵਿੱਚ ਮੇਨ ਰੌਲਾ ਪਿਆ ਸੀਗਾ ਵੀ ਮੰਡੀਆਂ ਖਤਮ ਕਰਨੀਆਂ, ਹਾਂਜੀ, ਹੈ ਨਾ। ਉੱਥੇ ਲੋਕਾਂ ਨੇ ਬੜਾ ਜਾਣੀ ਦੀ ਪ੍ਰੋਟੈਸਟ ਕੀਤਾ, ਬਹੁਤ ਅਵੇਅਰ ਸੀਗੇ, ਹੈ ਨਾ। ਜੇ ਉਹਨੂੰ ਕੰਪੇਅਰ ਕਰੋ ਕੈਲੀਫੋਰਨੀਆ ਦੇ ਵਿੱਚ, ਇੱਥੇ ਤਾਂ ਫਾਰਮਰ ਉਨਾ ਵੀ ਅਵੇਅਰਨੈਸ ਹੈ ਨੀ ਗੀ। ਉਹ ਅੱਛਾ, ਹੈ ਨਾ। ਕਿਉਂ ਇੱਥੇ ਮੋਸਟਲੀ ਉਹ ਜਦੋਂ ਅਸੀਂ ਕ੍ਰਾਪ ਪਿਕਅਪ ਕਰੀਦਾ, ਹੈ ਨਾ, ਜਿੱਦਾਂ ਅਮੀਤ ਨੇ ਦੱਸਿਆ ਸੀਗਾ ਵੀ ਜਾਣਦੀ ਮੋਸਟਲੀ ਜਿਹੜਾ ਕੰਟਰੈਕਟ ਸਾਈਨ ਕਰੀਦੇ ਆ ਨਾ ਪਹਿਲਾਂ, ਅਸੀਂ ਜਿੰਨੇ ਵੀ ਸਾਰੇ ਰਾਈਟ ਆ ਉਹ ਵੇਵ ਕਰ ਦਈਦੇ ਆ। ਅੱਛਾ, ਹੱਥ ਵੱਢ ਕੇ ਦੇ ਦੇਣਾ, ਹੈ ਨਾ। ਹੱਥ ਵੱਢ ਕੇ ਦੇ ਦਈਦੇ ਆ ਵੀ ਜਾਣਦੀ ਵੀ ਜੋ ਕੁਝ ਤੁਸੀਂ ਸਾਨੂੰ ਦੇਣਾ, ਜਿੰਨਾ ਕੁ ਅਸੀਂ ਵਰਤ ਕਰਦੇ ਆ ਉਹਨਾਂ ਕੁ ਤੁਸੀਂ ਦੇ ਦਿਓ, ਹੈ ਨਾ। ਪਰ ਲੀਗਲੀ ਜਾਂਦੀ ਭਾਵਾਂ ਉਹ ਕੱਲ ਨੂੰ ਬਦਾਮ 5 ਸੈਂਟ ਦੇ ਵੀ ਕਹਿ ਸਕਦੇ ਆ, ਹੈ ਨਾ। ਕੋਈ ਜਾਣਦੀ ਉਹ ਏਦਾਂ ਕੋਈ ਪਿੱਛੇ ਲਾ ਸੂਟ ਨਹੀਂ ਕਰ ਸਕਦਾ, ਇਉਂ ਵੀ ਕਹਿ ਸਕਦੇ ਆ ਵੀ ਤੁਹਾਡੇ 20-25% ਖਰਾਬ ਹੋ ਗਏ ਆ, ਹੈ ਨਾ। ਜਿਹੜੇ ਉਹ ਪ੍ਰੋਸੈਸਸ ਦੇਖੇ ਆ ਜੀ, ਉਹ ਪ੍ਰੋਸੈਸਾਂ ਦੇ ਵਿੱਚੋਂ ਇਹ ਚੀਜ਼ਾਂ ਨਜ਼ਰ ਆ ਰਹੀਆਂ ਕਿ ਜਿਹੜੀਆਂ ਚੀਜ਼ਾਂ ਉਹ ਡਿਫੈਕਟਿਵ ਕਰਕੇ ਕੱਢਦੇ ਆ, ਭਾਵੇਂ ਪੀਚਸ ਹੋ ਗਏ, ਹੋਰ ਹੋ ਗਏ, ਉਹਨਾਂ ਦੀ ਵੈਲਿਊ ਹੈਗੀ ਆ, ਉਹ ਆਪ ਵੇਚਦੇ ਆ। ਅੱਛਾ, ਕਿਸਾਨ ਦਾ ਵਿਕਦਾ ਨਹੀਂ, ਕਿਸਾਨ ਨੂੰ ਤਾਂ ਪਲੰਟੀ ਲਾਉਂਦੇ ਆ ਵੀ ਤੁਸੀਂ ਇਹ ਮਾੜਾ ਮਾਲ ਸਾਨੂੰ ਲਿਆ ਕੇ ਦਿੱਤਾ,
ਹਨਾ, ਵੀ ਇਹ ਤੇ ਖਰਚ ਆ ਗਿਆ ਹਨਾ, ਉਹ ਜੀ। ਖਰਚ ਵੀ ਲੈਂਦੇ ਆ ਤੇ ਵੇਚ ਵੀ ਲੈਂਦੇ ਆ ਹੂੰ। ਹਨਾ, ਉਹਦੇ ਪ੍ਰੋਫਿਟੇਬਿਲਿਟੀ ਵੱਧਦੀ ਆ ਹੂੰ। ਹਨਾ। ਉਸ ਚੀਜ਼ਾਂ ਦੇ ਵਿੱਚ ਜਾਣੀ ਦੀ ਉਹ ਫਾਰਮਰਸ ਨੂੰ ਦਿਨੋਂ ਦਿਨ ਜਾਣੀ ਦੀ ਉਹ ਜਿਹੜਾ ਬਿਜ਼ਨਸ ਮਾਡਲ ਆ ਨਾ ਉਹ ਦੱਬ ਰਿਹਾ ਹੈਗਾ ਜੀ। ਹਨਾ। ਫਿਰ ਤੁਸੀਂ ਕੋਈ ਕੱਲ ਨੂੰ ਰਿਪੇਅਰਸ ਦਾ ਦੇਖੋ, ਉਹ ਵੀ ਸੇਮ ਚੱਲੂਗਾ ਹਨਾ। ਹਰ ਇੱਕ ਪਾਰਟਸ ਆ ਇੱਥੇ, ਪਹਿਲੀ ਗੱਲ ਛੇਤੀ ਕੀਤੇ ਮਿਲਦਾ ਨਹੀਂ, ਜਦੋਂ ਮਿਲਦਾ ਹੈਗਾ ਗਾ ਉਹ ਬਹੁਤ ਮਹਿੰਗਾ ਗਾ ਹਨਾ। ਸੋ ਜਿਹੜਾ ਇਹਦਾ ਇੱਕੋ ਹੀ ਆਨਸਰ ਇਦਾਂ ਦੇ ਆਉਂਦੇ ਆ ਕਿ ਅਸੀਂ ਇਹ ਚੀਜ਼ ਆਪੇ ਆਪ ਨਿਕਲਣੀ ਨਹੀਂ। ਇੱਕ ਪਾਸੇ ਤਾਂ ਦੌੜ ਇਹ ਲੱਗੀ ਵੀ ਹੈ ਕਿ ਫਾਰਮ ਜਿਹੜੇ ਉਹਨਾਂ ਨੂੰ ਘਟਾ ਦਿੱਤਾ ਜਾਵੇ, ਉਹਨਾਂ ਨੂੰ ਰੇਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਦੂਜੇ ਪਾਸੇ ਲਾਗਤਾਂ ਵੱਧ ਰਹੀਆਂ ਤੇ ਖੇਤੀ ਦੇ ਵਿੱਚੋਂ ਮੁਨਾਫਾ ਆਊ ਕਿਵੇਂ, ਇਹ ਤਾਂ ਜ਼ਾਹਰ ਜਿਹਾ ਸਵਾਲ ਹੈ। ਪਰ ਕੀ ਸਾਡੇ ਕਿਸਾਨਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਕੋਈ ਚਿੰਤਾ ਹੈ? ਉਹ ਵੀ ਕੋਈ ਮੋਢਾ ਜੋੜ ਰਹੇ ਆ ਕਿ ਭਾਈ ਇਹ ਨਹੀਂ ਹੋਣ ਦੇਣਾ? ਨਹੀਂ, ਚਿੰਤਾ ਹੈਗੀ ਆ, ਠੀਕ ਹੈ, ਪਰ ਜੋੜ ਨਹੀਂ ਰਹੇ ਹਨਾ। ਜਿੰਨੀਆਂ ਕੁ ਨਾ ਗੱਲਾਂ ਹੁੰਦੀਆਂ ਨਾ, ਜਦੋਂ ਤਾਂ ਪ੍ਰਾਈਵੇਟ ਗੱਲ ਕਰੋ ਜੀ, 2-4 ਬੰਦੇ ਕਾਰਨ ਉਹਨਾਂ ਨੂੰ ਬਹੁਤ ਵਰੀਡ ਆ ਵੀ ਅਸੀਂ ਇਕੱਠੇ ਹੋਈਏ, ਕੁਝ ਨਾ ਕੁਝ ਕਰਨਾ ਚਾਹੀਦਾ। ਇਹਦਾ ਸੋਲੂਸ਼ਨ ਕਿਸੇ ਕੋਲੇ ਵੀ ਨਹੀਂ ਹਨਾ। ਇੱਥੇ ਹੁਣ ਕਈ ਕੰਪਨੀਆਂ ਜਿਹੜੀਆਂ ਜਾਣਦੀ ਬੰਦ ਹੋ ਜਾਂਦੀਆਂ, ਉਹਨਾਂ ਨੂੰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹਨਾ। ਜੇ ਕੰਪਨੀ ਹੀ ਮਾਰਕੀਟ ਚੋਂ ਬਾਹਰ ਹੋ ਗਈ ਆ, ਭਾਵੇਂ ਤੁਹਾਡਾ ਉਹ ਮਾਲ ਦੱਬ ਗਿਆ, ਉਹ ਤੁਸੀਂ ਕੁਝ ਨਹੀਂ ਕਰ ਸਕਦੇ ਹਨਾ, ਲੀਗਲੀ ਵੀ ਨਹੀਂ ਕਰ ਸਕਦੇ ਹੈ। ਕਿਉਂ? ਉਹ ਇਹ ਸਿਸਟਮ ਨੂੰ ਨਹੀਂ ਬਣਿਆਗਾ ਹਨਾ। ਇਹਦਾ ਇੱਕੋ ਇੱਕ ਸੋਲੂਸ਼ਨ ਆ ਇੱਥੇ, ਜਿਹੜੀਆਂ ਦੇਖ ਰਹੇ ਸੀ ਕੈਲੀਫੋਰਨੀਆ ਦੇ ਵਿੱਚ ਪਿਛਲੇ 1.5-2 ਸਾਲਾਂ ਦੇ ਵਿੱਚ ਘੱਟੋ ਘੱਟ 10 ਤੋਂ 11 ਕੋਆਪਰੇਟਿਵਸ ਬਣੀਆਂ, ਕੋਆਪਸ। ਠੀਕ ਹੈ ਹਨਾ, ਜਿਹੜਾ ਕਿ ਉਹ ਬਿਜ਼ਨਸ ਮਾਡਲ ਆਫਰ ਕਰਦੀਆਂ। ਉਹਨਾਂ ਦਾ ਮੇਨ ਆ ਵੀ ਜਾਣਦੀ ਅਸੀਂ ਜੇ 1000 ਏਕੜ ਦੀ ਖੇਤੀ ਕਰਦੇ ਹਾਂ, ਅਸੀਂ ਕੁਝ ਵੀ ਹੈ ਨਹੀਂ। ਠੀਕ ਹੈ ਹਨਾ, ਤੁਸੀਂ ਜ਼ੀਰੋ ਆ ਫਾਰਮਰ ਜਾਣਦੀ, ਉਹਨਾਂ ਨੂੰ ਪ੍ਰੋਫਿਟੇਬਿਲਿਟੀ ਚ ਨਹੀਂ ਗਾ। ਜੇ ਉਹ ਜਾਣਦੀ 40-50 ਹਜ਼ਾਰ ਏਕੜ ਦੀ ਖੇਤੀ ਕਰਦੇ ਆ, ਲੱਖ ਦੀ ਕਰਦੇ ਆ, ਫਿਰ ਉਹਦੀ ਵੈਲਿਊ ਵੱਧ ਜਾਂਦੀ ਆ ਜੀ। ਬਾਇੰਗ ਪਾਵਰ ਹੋ ਜਾਂਦੀ, ਸੈਲਿੰਗ ਪਾਵਰ ਹੋ ਜਾਂਦੀ, ਨੈਗੋਸ਼ੀਏਸ਼ਨ ਹੋ ਜਾਂਦੀ ਆ। ਫਿਰ ਕਈ ਚੀਜ਼ਾਂ ਜਿਹੜੀਆਂ ਵਰਟੀਕਲਸ ਆ ਨਾ, ਉਹ ਵੀ ਉਹ ਆਪ ਅੰਦਰ ਲੈ ਆਉਂਦੇ ਆ। ਹੁਣ ਕਈ ਚੀਜ਼ਾਂ ਇੱਥੇ ਜਿਹੜੇ ਆਮ ਆ ਜਾਂਦੀ, ਅਸੀਂ ਜੇ ਕੋਈ ਡ੍ਰਿਪ ਸਿਸਟਮ ਪਾਉਣਾ, ਉਹ ਵੀ ਕਿਸੇ ਤੋਂ ਪਵਾਈ ਦਾ, ਰਿਪੇਅਰ ਕਰਾਉਣੀ ਉਹ ਵੀ ਕਿਸੇ ਤੋਂ ਕਰਾਈ ਦੀ ਆ। ਹਰ ਇੱਕ ਚੀਜ਼ ਤੁਹਾਨੂੰ ਸਰਵਿਸ ਕਰ ਰਿਹਾ, ਉਹਨੇ ਆਪਦੇ ਸਰਵਿਸ ਤੇ ਪੈਸੇ ਚਾਰਜ ਕਰਨੇ ਆ। ਬਿਲਕੁਲ ਸਹੀ। ਜਦੋਂ ਵੱਡੇ ਕੋਆਪਸ ਬਣ ਜਾਂਦੇ ਆ, ਫਿਰ ਉਹ ਤੁਸੀਂ ਆਪਦੇ ਅੰਦਰ ਘਰੇ ਲੈ ਆਈਦੇ ਆ, ਤੇ ਉਹਦੀ ਜਿਹੜੀਆਂ ਸਭ ਦੀਆਂ ਪ੍ਰਾਈਸਾਂ ਉਹ ਬਹੁਤ ਘਟ ਜਾਂਦੀਆਂ ਹਨਾ, ਤੇ ਉੱਥੇ ਪ੍ਰੋਫਿਟੇਬਿਲਿਟੀ ਆ ਹਨਾ। ਜਿਹੜਾ ਮਾਡਲਸ ਬਣ ਰਹੇ ਆ, ਜਿਹੜੇ ਸਕਸੈਸਫੁਲ ਆ, ਜਿੱਧਰ ਨੂੰ ਡਾਇਰੈਕਸ਼ਨ ਜਾ ਰਹੀ ਆ, ਉਹ ਕੋਆਪਸ ਵੱਲ ਜਾ ਰਹੀ ਆ। ਕੋਆਪਸ ਅੱਡੋ ਅੱਡ ਹੋਣਗੇ। ਹੁਣ ਕਈਆਂ ਦੇ ਹੁੰਦਾ ਵੀ ਜਾਣਦੀ ਅਸੀਂ ਕੋਆਪਸ ਬਣੀਆਂ ਸੀ, ਲੁੱਟ ਕੇ ਖਾ ਗਏ ਹਨਾ। ਨੌਰਥ ਦੇ ਵਿੱਚ ਵੀ ਹੋਇਆ, ਯੂਨੀਵਰਸਿਟੀ ਅਰਲੀ ਜਿਹੜੀਆਂ 1-2 ਕੋਆਪਰੇਟਿਵ ਬਣੀਆਂ ਸੀਗੀਆਂ, ਉਹ ਪੈਕਿੰਗ ਹਾਊਸ, ਉੱਥੇ ਵੀ ਉਹ ਫੇਲ ਹੋ ਗਏ। ਮੇਨ ਕੁਐਸਚਨ ਇਹ ਆਉਂਦਾ ਗਾ ਵੀ ਜਾਣਦੀ ਜਿਹੜੀਆਂ ਇਹ ਸਿਸਟਮ ਬਣਾਉਣਾ ਨਾ, ਇਹ ਸਿਸਟਮ ਨੂੰ ਰੈਗੂਲੇਟ ਕੀਤਾ ਜਾਵੇ ਥੋੜਾ ਘਣਾ। ਜਾਣਦੀ ਉਹਦੇ ਜਿਹੜੇ ਬਾਏ ਲਾਜ਼ ਆ, ਜਿਹੜੇ ਉਹਨਾਂ ਨੂੰ ਮੈਜ਼ਰ ਕਿੱਦਾਂ ਕਰਨਾ। ਠੀਕ ਹੈ ਨਾ। ਜੇ ਤੁਸੀਂ ਕਹਿ ਦਿਓ ਵੀ ਹਾਂ ਅਸੀਂ ਬਣਾ ਲਿਆ, ਬਣਾ ਕੇ ਇੱਕ ਨੂੰ ਕਰਤਾ, ਉਹ ਠੀਕ ਨਹੀਂ ਗਾ ਹੈ। ਕੋਆਪਸ ਬਣ ਗਈਆਂ, ਬਣ ਰਹੀਆਂ ਗੀਆਂ, ਐਂਡ ਬਹੁਤ ਜ਼ਿਆਦਾ ਬਣ ਰਹੀਆਂ। ਇਉਂ ਨਹੀਂ ਵੀ ਜਿਹਨਾਂ ਦੇ ਜਾਣਦੀ ਉਹ ਪ੍ਰੋਫਿਟੇਬਲ ਆ। ਫਿਰ ਏਦਾਂ ਹੈਗਾ ਵੀ ਜਿਹੜੇ ਕੋਆਪਸ ਕੈਲੀਫੋਰਨੀਆ ਦੇ ਇੱਕ ਇਲਾਕੇ ਚ ਬਣ ਰਹੀਆਂ ਜਾਂ ਦੂਜੇ ਇਲਾਕਿਆਂ ਦੇ ਵਿੱਚ ਵੀ ਬਣ ਰਹੀਆਂ? ਨਹੀਂ, ਥਰੂ ਆਊਟ ਕੈਲੀਫੋਰਨੀਆ ਬਣ ਰਹੀਆਂ, ਥਰੂ ਆਊਟ ਹਨਾ। ਕਈ ਕੋਆਪਸ ਦੇ ਵਾਂਗੂ ਤੇ ਤਾਂ ਲੱਗਦਾ ਕਿ ਕੋਆਪਸ ਭਾਵੇਂ 1000 ਏਕੜ ਤੱਕ ਦੀ ਹੋਵੇ, ਤੇ ਇਹ ਵੱਡੇ ਜਿਹੜੇ ਘਰਾਣੇ ਧਨਾੜ ਲੋਕ ਨੇ, ਉਹਨਾਂ ਨੂੰ ਟਾਕਰਾ ਦੇਣਗੇ? ਨਹੀਂ, ਟਾਕਰਾ ਦੇਣ ਦੀ ਕਿਸੇ ਨੂੰ ਟਾਕਰਾ ਨਹੀਂ ਦੇ ਰਿਹਾ ਕੋਈ ਵੀ। ਠੀਕ ਹੈ ਹਨਾ। ਤੁਹਾਨੂੰ ਆਪ ਨੂੰ ਸਸਟੇਨ ਕਰਨ ਦੇ ਲਈ ਲੱਖ ਏਕੜ ਚਾਹੀਦਾ। ਲੱਖ ਏਕੜ ਦੀ ਜਾਣਦੀ ਤੁਸੀਂ ਉਹਦਾ ਇਨਕਮ ਦੇਖ ਲਓ ਤੇ ਉਹਦੇ ਐਕਸਪੈਂਸ ਦੇਖ ਲਓ। ਠੀਕ ਹੈ ਵੀ ਜਿੰਨੇ ਉਹਦੇ ਇਨਕਮ ਤੇ ਐਕਸਪੈਂਸ ਹੈਗੇ ਆ, ਉਹ ਐਕਸਪੈਂਸ ਤੁਹਾਡੇ 50% ਘਟਣੇ ਚਾਹੀਦੇ ਆ, ਤੇ ਜਿਹੜਾ ਤੁਹਾਡਾ ਇਨਕਮ ਆ ਉਹ 25-30% ਵਧਣੀ ਚਾਹੀਦੀ ਆ। ਠੀਕ ਹੈ, ਅੱਛਾ ਹਨਾ। ਉਹਦੇ ਵਧਾਉਣ ਦੇ ਲਈ ਉਹ ਲੱਖ ਏਕੜ ਭਾਵੇਂ ਬੰਦੇ ਆਪ ਹੀ ਖੇਤੀ ਕਰੀ ਜਾਣ, ਇਉਂ ਨਹੀਂ ਵੀ ਜਾਣਦੀ ਤੇ ਕਿਸੇ ਤੋਂ ਖੇਤ ਖੋਏ ਜਾਂਦੇ ਆ। ਵੀ ਜਿਹੜਾ ਫਾਰਮਰ ਦਾ ਸਭ ਤੋਂ ਉਹਦਾ ਬੈਸਟ ਨੌਲੇਜ ਕੀ ਆ, ਉਹਦਾ ਨੌਲੇਜ ਹੈਗਾ ਖੇਤੀ ਕਰਨੀ ਹਨਾ। ਜਦੋਂ ਤੁਸੀਂ ਉਹਨੂੰ ਕਹਿੰਦੇ ਆ ਵੀ ਤੁਸੀਂ ਜਾ ਕੇ ਬੈਂਕ ਨਾਲ ਡੀਲ ਕਰ, ਰੈਗੂਲੇਟਰੀ ਨਾਲ ਹੋਰ ਕਿਸੇ ਨਾਲ ਡੀਲ ਕਰ ਹਨਾ,
ਉਹ ਜਦੋਂ ਤੁਸੀਂ 70-80% ਉਹਦਾ ਕੰਮ ਬਾਹਰ ਹੀ ਰੱਖ ਦੇਈਦਾ, ਜਿਹੜਾ ਉਹ ਆਪਦੇ ਕੰਮ ਕਰਨਾ ਉਹ ਤਾਂ ਹੁੰਦਾ ਹੀ ਨਹੀਂਗਾ, ਹੁੰਦਾ ਹੀ ਨਹੀਂ, ਹੈਨਾ। ਬਿਲਕੁਲ ਸਹੀ ਹੈ ਤੇ ਉਹ ਜੀ। ਵਰੀਸਮ ਰਹਿੰਦਾਗਾ, ਤੇ ਇਸ ਕਰਕੇ ਜਿਹੜੀ ਨੈਕਸਟ ਜਨਰੇਸ਼ਨ ਵੀ ਆ ਉਹ ਥੋੜਾ ਜਿਹਾ ਘੱਟ ਇਨਵੋਲਵ ਹੁੰਦੀ ਆ ਕਿ ਇਹ ਇਸ ਵਕਤ ਭਾਵੇਂ ਤੁਸੀਂ 1000-2000 ਏਕੜ ਦੀ ਖੇਤੀ ਕਰਦੇ ਆ, ਤੁਸੀਂ ਪ੍ਰੋਫਿਟੇਬਲ ਨਹੀਂ ਗੇ, ਜੀ ਜੀ। ਹੈਨਾ। ਹਾਂਜੀ, ਹਾਂਜੀ। ਬਿਲਕੁਲ ਜਸਬੀਰ ਸਿੰਘ ਜੀ, ਆਪਾਂ ਹੂੰ ਹੂੰ ਇਸੇ ਮਸਲੇ ਨੂੰ ਲੈ ਕੇ ਚਰਚਾ ਜਾਰੀ ਰੱਖਾਂਗੇ। ਇਹਦੇ ਕਈ ਹੂੰ ਹੋਰ ਵੀ ਪਹਿਲੂ ਨੇ ਜਿਨ੍ਹਾਂ ਨੂੰ ਛੂਹਣਾ ਬਣਦਾ, ਜਿਨ੍ਹਾਂ ਦੇ ਹੂੰ ਉੱਤੇ ਚਰਚਾ ਕਰਨੀ ਬਣਦੀ ਹੈ। ਫਿਲਹਾਲ ਵਕਤ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਜੀ, ਸੋ ਜਲਦ ਵਾਪਸੀ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਾਰ ਵੀ ਅਮਰੀਕਾ ਦੀ, ਖਾਸ ਕਰਕੇ ਕੈਲੀਫੋਰਨੀਆ ਦੀ ਫਾਰਮਿੰਗ ਬਾਰੇ ਕੀ ਚੁਣੌਤੀਆਂ ਨੇ ਤੇ ਕਿਸ ਤਰੀਕੇ ਦੀਆਂ ਚੁਣੌਤੀਆਂ ਨੇ, ਤੇ ਕਿਵੇਂ ਫੈਮਿਲੀ ਫਾਰਮਿੰਗ ਦਾ ਜਿਹੜਾ ਇੱਕ ਸਕੋਪ ਸੀਗਾ ਕਿਸੇ ਟਾਈਮ ਮੰਨਿਆ ਜਾਂਦਾ ਸੀਗਾ, ਉਹ ਅੱਜ ਕੱਲ੍ਹ ਖਤਮ ਹੋ ਰਿਹਾ। ਵੱਡੇ ਧਨਾੜ ਲੋਕ ਇਸ ਦੇ ਵਿੱਚ ਐਂਟਰ ਹੋ ਚੁੱਕੇ ਨੇ, ਤੇ ਉਹਨਾਂ ਦਾ ਐਂਟਰ ਹੋਣ ਤੋਂ ਬਾਅਦ ਇੱਥੋਂ ਦੇ ਹਾਲਾਤ ਕੀ ਨੇ, ਉਹਦੇ ਬਾਰੇ ਆਪਾਂ ਚਰਚਾ ਜਿਹੜੀ ਹੈ ਪ੍ਰੋਗਰਾਮ ਵਿੱਚ ਕਰ ਰਹੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਤੇ ਆਪਣੇ ਨਾਲ ਗੱਲਬਾਤ ਕਰ ਰਹੇ ਨੇ, ਜਾਣਕਾਰੀਆਂ ਸਾਂਝੀਆਂ ਕਰ ਰਹੇ ਨੇ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ। ਹਾਂਜੀ ਪ੍ਰਵੀਨ ਜੀ, ਸਤਿ ਸ੍ਰੀ ਅਕਾਲ ਜੀ। ਤੇ ਜੇ ਆਪਾਂ ਇੱਥੋਂ ਦੀ ਖੇਤੀ ਬਾਰੇ ਹੁਣ ਜੋ ਚੱਲ ਰਿਹਾ ਉਹਦੇ ਬਾਰੇ ਚਰਚਾ ਕਰੀਏ ਤਾਂ ਲੋਕਲ ਜਿਹੜੀ ਖੇਤੀ ਹੈ ਕੈਲੀਫੋਰਨੀਆ ਦੀ, ਉਹਦੇ ਵਿੱਚ ਇਸ ਵੇਲੇ ਕੀ ਹੋ ਰਿਹਾ, ਕਿਹੜੀਆਂ ਫਸਲਾਂ ਦੇ ਬਾਰੇ ਕੀ ਅਪਡੇਟਸ ਨੇ, ਤੇ ਦੂਜਾ ਇਹ ਹੈ ਕਿ ਕੀ ਹੁਣ ਕਰਨਾ ਚਾਹੀਦਾ ਫਾਰਮਰਸ ਨੂੰ। ਹਾਂਜੀ ਪ੍ਰਵੀਨ ਜੀ, ਹੁਣ ਮੇਨ ਆਪਾਂ ਜਿਹੜੀ ਇੱਥੇ ਜ਼ਿਆਦਾ ਖੇਤੀ ਕਰਦੇ ਉਹ ਹੈਗੀ ਬਦਾਮਾਂ ਦੀ। ਠੀਕ ਹੈ ਜੀ। ਆਲਮੰਡਸ ਆ, ਆਲਮੰਡ ਐਰਕੀ ਥੋੜਾ ਜਿਹਾ ਲੇਟ ਆ, 2 ਹਫ਼ਤੇ ਹੈ ਨਾ। ਹੁਣ ਉਹਨਾਂ ਦੀ ਹਲ ਸਪਲਿਟ ਹੋਣੀ ਆ ਹੈ ਨਾ। ਹਲ ਜਾਂਦੀ ਜਿਹੜੀ ਉੱਪਰਲੀ ਸ਼ੈਲ ਆ ਬਦਾਮਾਂ ਦੀ, ਉਹ ਆਲਰੇਡੀ ਉੱਥੇ ਲਾਈਨਾਂ ਜੀਆਂ ਬਣ ਗਈਆਂ ਤੇ ਉਹ ਖੁੱਲਣੀਆਂ ਸ਼ੁਰੂ ਹੋ ਗਈਆਂ ਜੀ। ਅਗਲੇ 2 ਤੋਂ 3 ਹਫ਼ਤਿਆਂ ਦੇ ਵਿੱਚ ਦੀ ਹਲ ਸਪਲਿਟ ਦੀ ਪਹਿਲੀ ਸਪਰੇਅ ਆਊਗੀ ਜੀ। ਉਹ ਜੋ ਇਨਸੈਕਟ ਨੂੰ ਹੋਰ ਬਚਾਉਣ ਦੇ ਲਈ ਉਹ ਸਪਰੇਆਂ ਜਿੱਦਾਂ ਜਾਣੀ ਕੋਈ ਜ਼ੀਲ ਕਰੂਗਾ, ਕੋਈ ਇੰਟਰੈਪਿਡ, ਆਲਟਾਕੋਰ, ਨਿਆਲਟਾ, ਉਹ ਇਦਾਂ ਦੀਆਂ ਸਪਰੇਆਂ ਆਉਣੀਆਂ ਹੁਣ ਜੀ। ਉਹਦੀ ਪੂਰੀ ਪ੍ਰੈਪਰੇਸ਼ਨ ਕਰਨੀ ਚਾਹੀਦੀ ਆ ਹੈ ਨਾ। ਤੇ ਬਾਕੀ ਫਿਰ ਹੁਣ ਜਿਹੜਾ ਐਰਕੀ ਜ਼ਿਆਦਾ ਵੀਡ ਕੰਟਰੋਲ ਸੀਗਾ ਉਹ ਵੀ ਹੁਣੇ ਹੀ ਕਰਨ ਦੀ ਲੋੜ ਆ, ਕਿਉਂ ਜਦੋਂ ਫਿਰ ਸੀਜ਼ਨ ਐਨ ਲਾਗੇ ਆ ਜਾਂਦਾ, ਹਾਰਵੈਸਟ ਹੁੰਦਾ, ਫਿਰ ਉਹ ਬਦਾਮ ਕੱਢਣੇ ਬਹੁਤ ਔਖੇ ਹੋ ਜਾਂਦੇ ਆ ਘਾਹ ਦੇ ਵਿੱਚੋਂ ਹੈ ਨਾ। ਸੋ ਬਦਾਮਾਂ ਦੇ ਵਿੱਚ ਤਾਂ ਇਹ ਹੋ ਰਹੀ, ਤੇ ਜਿਹੜੀ ਉਹਨਾਂ ਦਾ ਪ੍ਰੋਗਰਾਮ ਬਾਹਲੇ ਭਾਈ ਜਿਹੜੇ ਆਪਣੇ ਸਰੋਤੇ ਆ ਉਹਨਾਂ ਦਾ, ਫਾਰਮਰਾਂ ਦਾ ਡਿਸਕਸ਼ਨਸ ਹੋ ਰਹੀਆਂ ਜਿਹੜੀਆਂ ਹੈ ਨਾ, ਉਹ ਨਾਈਟ੍ਰੋਜਨ ਪ੍ਰੋਗਰਾਮ ਤੇ ਆ। ਨਾਈਟ੍ਰੋਜਨ ਪ੍ਰੋਗਰਾਮ ਪਿਛਲੇ 1 ਵੀਕ ਆਲਮੋਸਟ ਹੁਣ ਸਾਰਾ ਐਂਡ ਹੋਇਆ ਪਿਆ। ਠੀਕ ਹੈ। ਹਾਂ, ਜਿਹੜੇ ਲੋਕ ਉਹਨੂੰ ਨਾਈਟ੍ਰੋਜਨ ਜਿੱਦਾਂ UN32, CAN 17 ਹੁਣ ਪਾਉਂਦੇ ਆ, ਉਹਨੇ ਟਰੀਆਂ ਨੂੰ ਇਹੋ ਜਿਹਾ ਸਿਗਨਲ ਦੇ ਦੇਣਾ ਕਿ ਉਹਨਾਂ ਨੇ ਡਿਲੀਵਰ ਜਦੋਂ ਹਾਰਵੈਸਟ ਦੇ ਵੇਲੇ ਨਾ ਉਹ ਰੈਡੀ ਨਹੀਂ ਹੋਣੇ। ਠੀਕ ਹੈ ਨਾ। ਉਹਨਾਂ ਨੇ ਬਦਾਮ ਜਾਣੀ ਦੀ ਜ਼ਿਆਦਾ ਚੁੰਬੜੇ ਰਹਿਣੇ ਆ, ਟਰੀ ਗਰੋਥ ਦੇ ਵਿੱਚ ਹੋਊਗਾ ਉਹ ਜਾਣਦੀ। ਹੁਣ ਇਸ ਵਕਤ ਟਾਈਮ ਆ ਕਿ ਹੋਰ ਹਫ਼ਤੇ 2 ਹਫ਼ਤੇ ਬਾਅਦ ਜਿਹੜਾ ਜਾਣਦੀ ਪਾਣੀ ਦਾ ਥੋੜਾ 1-1, 2-2, 5-5% ਘਟਾਈ ਜਾਣਾ ਕਿ ਟਰੀਆਂ ਦੇ ਵਿੱਚ ਸਟ੍ਰੈਸ ਪਵੇ। ਠੀਕ ਹੈ ਨਾ। ਸਟ੍ਰੈਸ ਦੇ ਨਾਲ ਮੁੜ ਕੇ ਫਿਰ ਜਿਹੜੀ ਹਾਰਵੈਸਟ ਆ ਉਹ ਪੂਰੀ ਇੱਕ ਟਾਈਮ ਹੋ ਜਾਵੇ, ਨਹੀਂ ਫਿਰ ਬਦਾਮ ਉੱਪਰ ਬਹੁਤ ਰਹਿ ਜਾਂਦੇ ਆ। ਕਈ ਵਾਰੀ ਜਿਹੜੇ ਬੂਟੇ ਦੇ ਉੱਪਰ ਬਦਾਮ ਹੁੰਦੇ ਆ ਉਹ ਛੇਤੀ ਹੋ ਜਾਂਦੇ ਆ ਵੀ ਜਾਣੀ ਦੀ ਹਾਰਵੈਸਟ ਨੂੰ। ਜਿਹੜੇ ਬੂਟੇ ਦੇ ਅੰਦਰ ਹੁੰਦੇ ਆ ਉਹ ਥੋੜੇ ਜਿਹੇ, ਕਿਉਂ ਇੱਕ ਉਹਨਾਂ ਨੂੰ ਸ਼ੇਡ ਹੁੰਦੀ ਆ ਤੇ ਉਹ ਲੇਟ ਹੁੰਦੇ ਆ, ਤੇ ਉਹ ਇੱਕ ਟਾਈਮ ਹਾਰਵੈਸਟ ਕਰਨੀ ਬਹੁਤ ਔਖੀ ਹੋ ਜਾਂਦੀ ਆ ਨਾ। ਤੇ ਦੂਸਰਾ ਇਹ ਵੀ ਆ ਕਿ ਜਿਨ੍ਹਾਂ ਖੇਤਾਂ ਦੇ ਵਿੱਚ ਹੁਣ ਇਸ ਵਕਤ ਪੋਟਾਸੀਅਮ ਪੈ ਰਹੀ ਆ। ਠੀਕ ਹੈ। ਅੱਗੇ ਵੀ ਆਪਾਂ ਕਿਹਾ ਸੀਗਾ ਵੀ ਪੋਟਾਸੀਅਮ 3-4 ਤਰ੍ਹਾਂ ਦੀਆਂ ਅੱਡੋ-ਅੱਡ ਪੋਟਾਸੀਅਮ ਆ ਹੈ ਨਾ। ਉਹ ਫਾਰਮਰ ਤੇ ਬਹੁਤ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਚੂਜ਼ ਕਰਦੇ ਆ। ਠੀਕ ਹੈ ਨਾ। ਹੁਣ ਆਪਣੇ ਕਈ ਵਾਰੀ ਮੋਸਟਲੀ ਜਿਹੜੇ ਫਰਟੀਲਾਈਜ਼ਰ ਕੰਪਨੀਆਂ ਗਈਆਂ ਉਹ ਤੁਹਾਨੂੰ KTS ਵੇਚਦੇ ਆ ਹੈ ਨਾ। KTS ਉਹ ਸਾਰਿਆਂ ਖੇਤਾਂ ਲਈ ਠੀਕ ਨਹੀਂ ਗੀ, ਕਿਤੇ ਚੱਲਦੀ ਵੀ ਆ ਹੈ ਨਾ। ਤੇ ਉਹ ਜਾਂਦੀ ਸਾਰੇ ਫਾਰਮਰਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਜਿਹੜਾ ਪੋਟਾਸੀਅਮ ਪਾਉਣਾ, ਜਿਹੜਾ ਮੈਕਸਿਮਮ ਸਾਈਜ਼ ਵਧਾਉਂਦਾ ਗਾ, ਠੀਕ ਹੈ ਨਾ, ਵੀ ਉਹ ਕਿੱਦਾਂ ਦਾ ਹੋਣਾ ਚਾਹੀਦਾ, ਕਿਹੜੇ ਸੋਰਸ ਤੋਂ ਹੋਣਾ ਚਾਹੀਦਾ, ਉਹ ਬਹੁਤ ਜ਼ਰੂਰੀ ਆ ਹੈ ਨਾ। ਤਰ੍ਹਾਂ ਦਾ ਪੋਟਾਸੀਅਮ ਆ ਹੈ ਨਾ। ਤੇ ਉਹ ਮੋਸਟਲੀ ਇਉਂ ਨਹੀਂ ਵੀ ਜਿਹੜਾ ਤੁਹਾਡਾ PCA ਚਾਹੇ ਤੁਹਾਡੇ ਫਰਟੀਲਾਈਜ਼ਰ ਕੰਪਨੀ ਤੁਹਾਨੂੰ ਕਹਿ ਦਿੰਦੀ ਆ, ਤੁਸੀਂ ਬਾਹਰ ਵੀ ਪੁੱਛੋ, ਸਭ ਦੀ ਗਾਈਡੈਂਸ ਲਵੋ ਹੈ ਨਾ। ਹੁਣ ਕਈ ਖੇਤਾਂ ਦੇ ਵਿੱਚ ਨੂਣ ਬਹੁਤ ਆ, ਸੋਡੀਅਮ ਬਹੁਤ ਜ਼ਿਆਦਾ ਹੈਗਾ, ਠੀਕ ਹੈ ਨਾ, ਬਾਇਓਕਾਰਬਨਸ ਬਹੁਤ ਜ਼ਿਆਦਾ। ਉੱਥੇ ਜੇ ਤੁਸੀਂ KTS ਪਾ ਦਿਓਗੇ ਉਹ ਠੀਕ ਨਹੀਂ ਰਹਿਣਾ ਹੈ ਨਾ। ਉੱਥੇ ਫਿਰ ਡਿਫਰੈਂਟ ਟਾਈਪ ਦਾ ਪੋਟਾਸੀਅਮ ਚਾਹੀਦਾ ਜਿਹੜਾ ਛੇਤੀ ਚੱਕ ਹੋ ਜੇ, ਉਹ ਹੈਗੇ ਆ। ਤੇ ਫਿਰ ਕਈਆਂ ਦੇ ਬਦਾਮਾਂ ਦਾ ਸਾਈਜ਼ ਛੋਟਾ ਰਹਿ ਜਾਂਦਾ, ਚਾਹੇ ਉਹ ਮੁਸ਼ੀ ਜੇ ਬਣ ਜਾਂਦੇ ਆ, ਜਿੱਦਾਂ ਉਹ ਪਿਲ ਜੇ ਕਰਦੇ ਹੁੰਦੇ ਆ ਬਦਾਮ। ਉਹਦਾ ਵੀ ਸੇਮ ਰੀਜ਼ਨ ਆ ਕਿ ਪੋਟਾਸੀਅਮ ਹੈ ਨਹੀਂ ਸੀਗਾ ਨਫ, ਭਾਵੇਂ ਪਾ ਦਿੱਤਾ ਸੀ, ਉਹ ਟਰੀ ਨੇ ਚੱਕਿਆ ਨਹੀਂ। ਠੀਕ ਹੈ। ਟਰੀ ਹੌਲੀ ਫਿਰ ਉਹ ਨਟਾਂ ਚੋਂ ਖਿੱਚਣਾ ਸ਼ੁਰੂ ਕਰ ਲੈਂਦਾ। ਅੱਛਾ ਜੀ। ਤੇ ਉਹ ਨਟ ਫਿਰ ਨਾ ਉਹ ਪਿਲ ਜੇ ਕਰਨੇ ਸ਼ੁਰੂ ਹੋ ਜਾਂਦੇ ਆ। ਕਈ ਥਾਵਾਂ ਤੇ ਕਲੋਰਾਈਡ ਜ਼ਿਆਦਾ ਗਈ, ਉਹ ਇਸ ਕਰਕੇ ਜਿਹੜਾ ਹੁਣ ਬੈਲੈਂਸ ਕਰਨਾ ਉਹ ਜ਼ਿਆਦਾ ਪੋਟਾਸੀਅਮ ਦਾ ਗੇਮ ਆ ਗਈ। ਤੇ ਚਾਹੇ ਜਿਹੜੇ ਮਾਈਕਰੋ ਨਿਊਟਰੀਐਂਟਸ ਆ ਨਾ, ਆਪਣੇ ਬਾਹਲੇ ਜਨ ਫਾਰਮਰ ਉਹ
ਸਿਰਫ ਜਾਂਦੀ ਨਾਈਟ੍ਰੋਜਨ ਤੇ ਪੋਟਾਸੀਅਮ ਹੀ ਦੇਖਦੇ ਆ, ਤੇ ਜਿਹੜੇ ਦੂਸਰੇ 14-15 ਹੈਗੇ ਆ ਤੱਤ ਹੈਗੇ ਆ ਹਾਂਜੀ ਉਹਨਾਂ ਤੇ ਨਿਗਾਹ ਨਹੀਂ ਰੱਖਦੇ। ਜੇ ਉਹਨਾਂ ਤੇ ਨਿਗਾਹ ਨਾ ਰੱਖੋ, ਜਿਹੜੇ ਦੋ ਜ਼ਰੂਰੀ ਆ ਉਹ ਘੱਟ ਲੱਗਦੇ ਆ, ਹਨਾ। ਹੁਣ ਜੇ ਪਹਿਲਾਂ ਵੀ ਆਪਾਂ ਕਈ ਵਾਰੀ ਕਵਰ ਕੀਤਾ ਵੀ ਜਿਹੜੀ ਨਾਈਟ੍ਰੋਜਨ ਆ ਜੀ, ਕਈ ਵਾਰੀ ਤੁਸੀਂ ਖੇਤ ਦੇ ਵਿੱਚ ਪਾਤੀ, ਆਪਦੇ ਮਨ ਚ ਹੋ ਗਿਆ ਵੀ ਅਸੀਂ ਪੂਰਾ ਕੰਮ ਹੋ ਗਿਆ, ਠੀਕ ਹੈ, ਪਰ ਉਹ ਲੱਗਦੀ 10-15% ਲੱਗੀ, 20 ਲੱਗੀ, ਹਨਾ। ਫਿਰ ਉਹਨਾਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਾਣਦੀ ਅਸੀਂ ਜਿੰਨੀ ਪਾਈ ਆ ਉਹਨੂੰ ਜਾਣਦੀ ਟਰੀ ਨੇ ਪਿਕਅਪ ਕਿੰਨੇ ਪਰਸੈਂਟ ਕੀਤਾ, ਹਾਂ ਕਰਨੀ ਆ, ਤੇ ਜੇ ਨਹੀਂ ਕਰਦੀ ਤਾਂ ਕਾਹਤੋਂ ਨਹੀਂ ਕਰਦੀ, ਉਹਨਾਂ ਦੇ ਰੀਜ਼ਨਸ ਆ, ਹਨਾ। ਉਹ ਏਦਾਂ ਹੀ ਪੋਟਾਸੀਅਮ ਦੇ ਆ, ਹਨਾ। ਤੇ ਹੁਣ ਜਿਹੜਾ ਮੇਨ ਇੱਥੇ ਖੇਤੀ ਚੱਲ ਰਹੀ, ਜੇ ਮੰਨ ਲਓ ਜਸਵੀਰ ਸਿੰਘ ਜੀ, ਮਾਫ ਕਰਨਾ ਮੈਂ ਤੁਹਾਡੀ ਗੱਲ ਵਿਚਾਲੇ ਰੋਕ ਦਿੱਤੀ, ਜੇ ਮੰਨ ਲਓ ਫਾਰਮਰ ਕਿਸਾਨ ਕਿਸੇ ਗੱਲ ਕਰਕੇ ਇਹਨਾਂ ਚੀਜ਼ਾਂ ਨੂੰ ਐਨਾਲਾਈਜ਼ ਕਰਨ ਜਾਂ ਇੰਸਪੈਕਟ ਕਰਨ ਪਿੱਛੇ ਰਹਿ ਜਾਂਦਾ, ਮਤਲਬ ਜਾਂਚ ਨਹੀਂ ਕਰਦਾ ਤੱਤਾਂ ਦੀ ਜਾਂ ਕ੍ਰੌਪ ਦੇ ਉੱਤੇ ਜੋ ਹਮਲੇ ਹੋ ਰਹੇ ਆ ਜਾਂ ਲੇਟ ਕਰਦਾ, ਫਿਰ ਉਹਦੇ ਨਾਲ ਉਹਨੂੰ ਕਿੰਨਾ ਕੁ ਜਿਹੜਾ ਆਰਥਿਕ ਤੌਰ ਤੇ ਨੁਕਸਾਨ ਹੋ ਸਕਦਾ, ਜਾਂ ਕਿੰਨਾ ਕੁ ਫਿਰ ਬਾਅਦ ਦੇ ਵਿੱਚ ਉਹਨੂੰ ਫਸਲ ਜਾਂ ਉਤਪਾਦਨ ਦੇ ਵਿੱਚ ਕਮੀ ਆ ਸਕਦੀ ਹੈ? ਉਹਦੇ ਦੋ ਚੀਜ਼ਾਂ ਹੁੰਦੀਆਂ, ਠੀਕ ਹੈ। ਇੱਕ ਤਾਂ ਤੁਹਾਡੇ ਫਸਲ ਘਟਦੀ ਆ ਜੀ, ਇੱਕ ਕੁਆਲਿਟੀ ਘਟ ਜਾਂਦੀ ਆ, ਕੁਆਲਿਟੀ ਦੀ ਤੁਹਾਨੂੰ ਪ੍ਰਾਈਸ ਨਹੀਂ ਮਿਲਦੀ, ਠੀਕ ਹੈ। ਤੀਸਰਾ ਇਹ ਹੈਗਾ ਵੀ ਜਿਹੜਾ ਸਪੈਸ਼ਲੀ ਟਰੀ ਕ੍ਰਾਪ ਦਾ ਜਿਹੜਾ ਅਗਲੇ ਸਾਲ ਨੂੰ ਕ੍ਰਾਪ ਲੱਗਣਾਗਾ ਉਹ ਘਟ ਜਾਂਦਾ ਜੀ। ਤੁਸੀਂ ਇਉਂ ਨਹੀਂ ਵੀ ਸਿਰਫ ਜਾਣਦੀ ਹੁਣੇ ਹੀ ਜਾਣੀ ਦੀ ਤੁਸੀਂ ਨਹੀਂ ਸਮਝੀ ਗੱਲ ਕੀਤਾ ਵੀ ਹੁਣ ਉਹ ਤੇ ਇੰਪੈਕਟ ਆ, ਉਹ ਅਗਲੇ ਸਾਲ ਤੇ ਵੀ ਪੈ ਚੁੱਕਿਆ ਜੀ। ਹੁਣ ਆ ਜੁਲਾਈ ਦੇ ਵਿੱਚ ਜਾ ਕੇ ਅਗਸਤ ਜਿਹੜੇ ਨੈਕਸਟ ਈਅਰ ਨੂੰ ਵੱਡ ਸੈੱਟ ਹੋਣੇ ਆ ਨਾ, ਉਹ ਟਰੀਆਂ ਨੇ ਹੁਣ ਡਿਸਾਈਡ ਕਰਨੇ ਆ, ਠੀਕ ਹੈ, ਹਨਾ। ਕਿ ਜਿੱਥੇ ਜੇ ਉਹਨਾਂ ਦੇ ਵਿੱਚ ਉਹ ਤੱਤਾਂ ਚੋਂ ਕੋਈ ਵੀ ਇੱਕ ਘੱਟ ਆ, ਹਨਾ, ਬੋਰਾਨ ਲਾ ਲਓ, ਕਈਆਂ ਤੇ ਜ਼ਿੰਕ ਘੱਟ ਆ, ਕਈਆਂ ਚ ਆਇਰਨ ਘੱਟ ਆ, ਫਿਰ ਉਹ ਤੁਹਾਡੇ ਪੱਤਿਆਂ ਤੋਂ ਕਈ ਵਾਰੀ ਪੱਤੇ ਤੋਂ ਦੇਖਣ ਨੂੰ ਨਹੀਂ ਲੱਗਦਾ ਹੁੰਦਾ, ਘੱਟ ਹੁੰਦੀ ਆ, ਤੇ ਫਿਰ ਉਹ ਨੈਕਸਟ ਈਅਰ ਨੂੰ ਸੈੱਟ ਨਹੀਂ ਹੁੰਦੇ, ਹਨਾ। ਤੇ ਉੱਥੇ ਫਿਰ ਆ ਜਾਂਦਾ ਵੀ ਤੁਹਾਡੇ ਕ੍ਰਾਪ ਦੀ ਯੀਲਡ ਕਿੰਨੀ ਆ ਜੀ, ਹਨਾ। ਦੋ ਤਰ੍ਹਾਂ ਯੀਲਡ ਮੈਜਰ ਕਰੀ ਜਾਂਦੀ ਹੈ, ਇੱਕ ਕੁਆਂਟਿਟੀ ਤੇ ਇੱਕ ਕੁਆਲਿਟੀ, ਹਨਾ। ਜੇ ਬਦਾਮ ਆ, ਜੇ ਤੁਹਾਡੀ 3000 ਤੋਂ ਉੱਪਰ 3500 ਯੀਲਡ ਆਉਂਦੀ ਆ, ਫਿਰ ਤੁਸੀਂ ਠੀਕ ਕਰ ਰਹੇ ਆ। ਵੀ ਜੇ ਤੁਹਾਨੂੰ ਪਤਾ ਨਹੀਂ ਵੀ ਪਤਾ ਜਾਂਦੀ ਤੁਹਾਡੀ ਜ਼ਮੀਨ ਚੰਗੀ ਆ, ਸੋਇਲ ਚੰਗਾ, ਪਾਣੀ ਚੰਗਾ, ਤੁਸੀਂ ਠੀਕ ਆ, ਹਨਾ। ਤੇ ਪਰ ਉਹ ਮੋਸਟਲੀ ਥਾਵਾਂ ਤੇ ਉਹ ਚੀਜ਼ ਹੈ ਨਹੀਂ ਗੀ ਜੀ। ਜਦੋਂ ਤੁਹਾਡੀ ਯੀਲਡ ਉਦੋਂ ਘਟਣੀ ਸ਼ੁਰੂ ਹੁੰਦੀ ਆ, ਉਹਨਾਂ ਦੇ ਵਿੱਚ ਪ੍ਰੋਬਲਮਸ ਆ, ਹਨਾ। ਉਹ ਪ੍ਰੋਬਲਮਾਂ ਨੂੰ ਐਨਾਲਾਈਜ਼ ਕਰਨਾ ਪੈਣਾ, ਜੇ ਨਾ ਕਰਾਂਗੇ ਉਹ ਦਿਨੋਂ ਦਿਨ ਪ੍ਰੋਬਲਮਾਂ ਵੱਧਦੀਆਂ ਘਟਦੀਆਂ ਨਹੀਂ, ਠੀਕ ਹੈ, ਹਨਾ। ਫਿਰ ਉਹ ਆਮ ਜਿੱਦਾਂ ਜਾਂਦੀ ਐਵਰੇਜ ਕੈਲੀਫੋਰਨੀਆ ਦੀ ਯੀਲਡ ਹੈਗੀ 2400 ਪਾਉਂਡ, ਹੁਣ ਮੇਰਾ ਖਿਆਲ 2200-2300 ਹੋ ਹੈ। ਇਹਦਾ ਮਤਲਬ ਕਿਸੇ ਦੇ 1500 ਵੀ ਆਉਂਦੀ ਆ ਤੇ ਕਿਸੇ ਦਾ 3500 ਵੀ ਆਉਂਦਾ। ਬਿਲਕੁਲ। ਤਾਂ ਇੰਨਾ ਖੱਪਾ ਕਿਵੇਂ, ਇੰਨਾ ਗੈਪ ਕਿਵੇਂ? ਇਹ ਗੈਪ ਆਉਂਦਾਗਾ ਜਿਹੜੀ ਤੁਹਾਡੇ ਸੋਇਲ ਆ, ਤੁਹਾਡਾ ਪਾਣੀ ਆ, ਉਹਨੂੰ ਜਿੱਦਾਂ ਤੁਹਾਡੀ ਇੱਕ ਆਪ ਦੀ ਪ੍ਰੈਕਟਿਸ ਆ ਜਿਹੜੀ ਖੇਤੀ ਕਰਨ ਦੀ, ਉਹ ਤਿੰਨਾਂ ਚੀਜ਼ਾਂ ਤੇ ਡਿਪੈਂਡ ਹੋ ਜਾਂਦੀ ਆ, ਹਨਾ। ਤੇ ਇਸ ਕਰਕੇ ਜਾਣਦੀ ਫਿਰ ਉਹ ਇੰਪੈਕਟਸ ਪੈਂਦੇ ਰਹਿੰਦੇ ਆ, ਹਨਾ। ਇੱਕ ਤਾਂ ਜਾਂਦੀ ਨੈਚੁਰਲੀ এনवायरमेंट ਦਾ, ਜਿੱਦਾਂ ਨੋਰਥ ਦੇ ਵਿੱਚ ਬਲੂਮ ਘੱਟ ਹੁੰਦੀ ਆ ਜੀ ਜੀ, ਹਨਾ, ਉਹਨਾਂ ਦੇ ਤਾਂ ਉੱਥੋਂ ਇੰਪੈਕਟ ਪੈਂਦਾ ਵੀ ਯੀਲਡ ਘੱਟ ਆ। ਪਰ ਜਦੋਂ ਬਾਹਲੇ ਥਾਵਾਂ ਤੇ ਇਹ ਆ ਵੀ ਉਹ ਪ੍ਰੈਕਟਿਸ ਤੇ ਡਿਪੈਂਡ ਕਰਦਾ, ਤੁਹਾਡਾ ਮਿੱਟੀ, ਸੋਇਲ, ਪਾਣੀ ਉਹ ਕਿੰਨਾ, ਫਿਰ ਇਹ ਆ ਜਾਂਦਾ ਵੀ ਤੁਸੀਂ ਕਿੰਨਾ ਇਨਵੈਸਟ ਕਰਨਾ ਮੰਗਦੇ ਆ ਤੇ ਕਿੰਨਾ ਉਹਨੂੰ ਜਾਣੀ ਦੀ ਉਹਨਾਂ ਚੋਂ ਯੀਲਡ ਲੈਣਾ ਮੰਗਦੇ ਆ। ਇਸ ਕਰਕੇ ਵੀ ਫਾਰਮਰਾਂ ਤੇ ਬਹੁਤ ਇੰਪੈਕਟ ਆ, ਹਨਾ, ਉਹ ਬਹੁਤ ਪੈਂਦਾ ਗਾ। ਫਿਰ ਜੇ ਆਪਾਂ ਦੇਖਿਆ ਜਾਏ ਵੀ ਇਹ ਤਾਂ ਬਦਾਮਾਂ ਦੀ ਸੀ, ਹਨਾ, ਵੀ ਹਲ ਸਪਲਿਟ ਦੇਖੋ। ਫਿਰ ਐਂਟ ਸਪਰੇ ਵੀ ਆਉਂਦੀਆਂ, ਉਹ 2-3 ਤਰ੍ਹਾਂ ਦੀਆਂ, ਠੀਕ ਹੈ। ਜਿਹੜੀਆਂ ਮਹਿੰਗੀਆਂ ਗੀਆਂ ਉਹ ਮੋਸਟਲੀ ਜਿਹੜੇ ਕੰਪਨੀਆਂ ਉਹ ਡਿਲੇ ਕਰਨਗੀਆਂ till ਇੱਕ ਹਫ਼ਤਾ ਪਹਿਲਾਂ ਵੀ ਹੁਣ ਐਂਟ ਸਪਰੇ ਕਰੋ, ਉਹ ਮਹਿੰਗੀ ਆਉਂਦੀ ਆ। ਜਿਹੜੀਆਂ ਸਸਤੀਆਂ ਸਪਰੇਆਂ ਉਹ ਮਹੀਨਾ ਪਹਿਲਾਂ ਕਰਨੀਆਂ ਪੈਂਦੀਆਂ, ਹਨਾ। ਸੋ ਉਹ ਵੀ ਆਪਦੀ ਪ੍ਰੈਕਟਿਸ ਤੇ ਆ ਜਾਂਦੀ ਆ। ਤੇ ਤੀਸਰਾ ਇਹ ਹੈਗਾ ਗਾ ਕਿ ਹੁਣ ਜੇ ਤੁਸੀਂ ਦੂਸਰੇ ਕ੍ਰਾਪ ਵੀ ਦੇਖੋਗੇ ਗ੍ਰੇਪਾਂ ਦੇ, ਹਨਾ, ਗ੍ਰੇਪ ਪ੍ਰੀਟੀ ਮੱਚ ਹੁਣ ਨਾ ਉਹ ਸਾਰਾ ਜਿੱਦਾਂ ਹੁਣ ਠੰਡ ਰਹੀ ਆ, ਗਰਮੀ ਆਈ ਸੀਗੀ, ਮੀਂਹ ਮਾਹ ਪਿਆ ਆ, ਹਨਾ, ਮੈਲੇਡੂ ਕਾਫੀ ਲੱਗਿਆ ਐਤਕੀ, ਠੀਕ ਹੈ, ਹਨਾ। ਪਰ ਹੁਣ ਉਹ ਗ੍ਰੇਪ ਸਾਫਟ ਜੇ ਹੋਣੇ ਸ਼ੁਰੂ ਹੋ ਗਏ ਆ, ਉਹ ਫੇਸ ਚੋਂ ਨਿਕਲ ਗਏ ਆ, ਤੇ ਉੱਥੇ ਵੀ ਸੇਮ ਪੋਟਾਸੀਅਮ ਦਾ ਕੁਐਸਚਨ ਆਉਂਦਾ, ਠੀਕ ਹੈ, ਹਨਾ। ਜਿਹੜੇ ਵੀ ਫਾਰਮਰਸ ਆਪਣੇ
ਕਹਿੰਦੇ ਵੀ ਅਸੀਂ ਜ਼ੋਰ ਬਹੁਤ ਲਾਇਆ। ਹਾਂ, ਉਹ ਜ਼ੋਰ ਲਾਉਂਦੇ ਆ, ਪਰ ਉਹਨਾਂ ਦੇ ਸ਼ੂਗਰ ਨਹੀਂ ਪੈਂਦੀ। ਅੱਛਾ। ਹਨਾ, ਸ਼ੂਗਰ ਨਹੀਂ ਪੈਂਦੀ ਤਾਂ ਉਹ ਜਿਹੜੇ ਜਾਣੀ ਦੀ ਸੌਗੀ ਆ, ਉਹ ਤਾਂ ਜਾਂਦੀ ਉਦਾਂ ਹੀ ਉੱਡ ਜਾਂਦੀ ਆ ਪੱਖੇ ਦੇ ਮੂਹਰੇ। ਅੱਛਾ ਹਨਾ, ਜੀ। ਤੇ ਉਹ ਇਸ ਕਰਕੇ ਹੁਣ ਜਿਹੜੀ ਜ਼ਮੀਨ ਦੇ ਵਿੱਚ ਕਲੋਰਾਈਡ ਆ, ਜਿਹਦੇ ਚ pH ਵੀ ਖਰਾਬ ਆ, ਜਿਹਦੇ ਚ ਸੋਡੀਅਮ ਵੀ ਹੈਗਾ ਗਾ, ਉਹਨੂੰ ਫਿਰ ਤੁਹਾਡਾ ਪ੍ਰੈਕਟਿਸ ਟੋਟਲੀ ਡਿਫਰੈਂਟ ਕਰਨੀ ਪੈਣੀ ਆ ਕਿ ਜਿੱਦਾਂ ਦਾ ਤੁਸੀਂ ਪੋਟੈਸ਼ੀਅਮ ਪਾਵੋਗੇ ਉਹਦੇ ਨਾਲ ਹੀ ਭਾਰ ਉਹਦਾ ਵਧਣਾ। ਹਾਂ, ਹੁਣ ਆਪਦੇ ਵੱਲੋਂ ਕਈ ਬੰਦਾ ਬਹੁਤ ਜ਼ੋਰ ਲਾਉਂਦਾ ਗਾ, ਜ਼ੋਰ ਲਾ ਕੇ ਵੀ ਪਾ ਵੀ ਦਿੱਤਾ, ਨਿਕਲਿਆ ਵੀ ਕੁਝ ਨਹੀਂ। ਹਨਾ, ਉਹ ਇਸ ਕਰਕੇ ਉਹਨੂੰ ਅਨੇਬਲ ਕਰਨ ਦੇ ਲਈ, ਉਹਨੂੰ ਜਾਣਦੀ ਚੁਕਾਉਣ ਦੇ ਲਈ ਉਹ ਹੋਰ ਚੀਜ਼ਾਂ ਨਾਲ ਚਾਹੀਦੀਆਂ। ਹਨਾ, ਉਹ ਮਿਕਸਚਰ। ਸੇਮ ਥਿੰਗ ਜਿੱਦਾਂ ਹੁਣ ਘਾਹ ਦੀ ਅੱਗੇ ਇੱਕ ਸਪਰੇ ਹੁੰਦੀ ਸੀ, ਰਾਉਂਡ ਅਪ। ਹਾਂਜੀ ਹਾਂਜੀ। ਹਨਾ, ਹੁਣ ਇਸ ਵਕਤ ਘਾਹ ਦੇ ਇੱਕ ਸਪਰੇ ਨਹੀਂ ਹੁੰਦੀ, ਇੱਕ ਕਾਕਟੇਲ ਜਿਹਾ ਬਣਦਾ। ਠੀਕ ਹੈ। 4-5 ਇਕੱਠੀਆਂ ਕਰੋ, ਕਰਕੇ ਉਹ ਪਾਵੋ। ਕੋਈ ਕਿਹੜੇ ਨੂੰ ਮਾਰਦੀ ਆ ਵੀਡ ਨੂੰ, ਕੋਈ ਕਿਹੜੀ ਨੂੰ ਮਾਰਦੀ ਆ। ਹਨਾ, ਇਸੇ ਹਿਸਾਬ ਨਾਲ ਜਦੋਂ ਤੁਸੀਂ ਪਾਉਨੇ ਆ ਕੋਈ ਵੀ ਜਿਹੜਾ ਆਪਣਾ ਫਰਟੀਲਾਈਜ਼ਰ ਪੈ ਰਿਹਾ ਗਾ, ਚਾਹੇ ਸਪਰੇ ਕਰ ਰਹੇ ਆ, ਉਹਦੇ ਵਿੱਚ ਜਾਣੀ ਦੀ ਸਟਿੱਕਰ ਕਹਿ ਦੇਈਦਾ, ਸਰਫੈਕਟੈਂਟ ਕਹਿ ਦੇਈਦੀ ਆ, ਪੈਨੇਟ੍ਰੈਂਟ, ਉਹ ਕਿੱਦਾਂ ਦੀ ਯੂਜ਼ ਕਰਦੇ ਆ, ਉਹ ਤੇ ਵੀ ਮੈਟਰ ਕਾਫੀ ਕਰਦਾ। ਇਹਨਾਂ ਚੀਜ਼ਾਂ ਦੇ ਇਹ ਪ੍ਰਾਈਸ ਮੈਟਰਸ ਆ। ਠੀਕ ਹੈ। ਹਨਾ, ਹੁਣ ਕਈ ਟੋਟਲੀ ਕਾਸਟ ਤੇ ਜਾਂਦੇ ਆ ਵੀ ਕਾਸਟ। ਹੁਣ ਜੈਨੇਰਿਕਸ ਦਵਾਈਆਂ ਵੀ ਬਹੁਤ ਆਈਆਂ ਹਨਾ ਮਾਰਕੀਟ ਦੇ ਵਿੱਚ ਨਾ, ਬਹੁਤ ਜੈਨੇਰਿਕਸ ਆ। ਠੀਕ ਹੈ। ਹੁਣ ਜੇ ਤੁਸੀਂ ਕਈ ਕੰਮ ਕਰਦੀਆਂ, ਕਈ ਨਹੀਂ ਵੀ ਕਰਦੀਆਂ। ਠੀਕ ਹੈ। ਹਨਾ, ਉਹਨਾਂ ਦੀ ਸਿਲੈਕਸ਼ਨ ਵੀ ਬਹੁਤ ਜ਼ਰੂਰੀ ਆ। ਤੇ ਕਿਹੜੀਆਂ ਫਸਲਾਂ ਦੇ ਵਿੱਚ, ਜਿਵੇਂ ਤੁਸੀਂ ਫਰਟੀਲਾਈਜ਼ਰ ਦਾ ਜ਼ਿਕਰ ਕੀਤਾ, ਕਿਹੜੀਆਂ ਫਸਲਾਂ ਦੇ ਵਿੱਚ ਉਹਨੂੰ ਪਾਉਣ ਦਾ ਮਤਲਬ ਹੁਣ ਕੋਈ ਫਾਇਦਾ ਨਹੀਂ ਜਾਂ ਟਾਈਮ ਲੰਘ ਗਿਆ? ਕਿਹੜੀਆਂ ਫਸਲਾਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਪਾ ਕੇ ਯੀਲਡ ਵਧਾਈ ਜਾ ਸਕਦੀ ਆ, ਉਤਪਾਦਨ ਵਧਾਇਆ ਜਾ ਸਕਦਾ, ਜਾਂ ਕੁਆਲਿਟੀ, ਜਿਵੇਂ ਤੁਸੀਂ ਕਿਹਾ ਸੀਗਾ ਕੁਆਲਿਟੀ ਦਾ, ਗ੍ਰੇਪਸ ਦਾ ਜ਼ਿਕਰ ਕੀਤਾ ਸੀਗਾ ਕਿ ਸੌਗੀ ਤਾਂ ਉੱਡੀ ਜਾਂਦੀ ਹੈ, ਕੀ ਟਾਈਮ ਲੰਘ ਚੁੱਕਿਆ ਵਾ? ਕਿਹੜੀਆਂ ਜਿਹੜਾ ਲੰਘ ਚੁੱਕਿਆ? ਜਿੱਦਾਂ ਬਦਾਮਾਂ ਦਾ ਟਾਈਮ ਲੰਘ ਚੁੱਕਿਆ ਨਾਈਟ੍ਰੋਜਨ। ਠੀਕ ਹੈ ਜੀ। ਉਹ ਹੁਣ ਪੋਟੈਸ਼ੀਅਮ ਤੇ ਜਿਹੜੇ ਦੂਸਰੇ ਮਾਈਕਰੋ ਨਿਊਟ੍ਰੀਐਂਟ, ਉਹਨਾਂ ਤੇ ਫੋਕਸ ਆ। ਠੀਕ ਹੈ ਜੀ। ਗ੍ਰੇਪਸ ਹਲੇ ਜਾਣੇ ਦੀ ਉਹਨਾਂ ਦਾ ਵੀ ਹੁਣ ਨਾਈਟ੍ਰੋਜਨ ਨਾ ਆਲਮੋਸਟ ਖਤਮ ਆ। ਕਿ ਉਹਨਾਂ ਪਾਣੀ ਪੈ ਗਿਆ, ਉਹਨਾਂ ਨੂੰ ਹੁਣ ਕਿੰਨੀ ਸ਼ੂਗਰ ਬਣਾਉਣੀ ਆ। ਤੇ ਮੇਨ ਕੰਮ ਆ ਨਾ ਕਿ ਜਿਹੜੇ ਟਰੀ ਆ, ਪਲਾਂਟ ਆ, ਦਰਖਤ ਆ, ਇਹ ਬੰਦੇ ਵਾਂਗੂ ਆ। ਇਹਨਾਂ ਦੇ ਵਿੱਚ ਘਾਟਾਂ ਹੈਗੀਆਂ ਗੀਆਂ ਬਹੁਤ, ਜੇ ਉਹ ਪੂਰੀਆਂ ਕਰਦੇ ਹੋ। ਹੁਣ ਜਿੱਦਾਂ ਆਪਣੇ ਅੱਗੇ ਜੈਨੇਟਿਕਸ ਹੁੰਦੀ ਸੀ ਏਦਾਂ ਦੀ ਕਿ ਕਿਸੇ ਨੂੰ ਵਿਟਾਮਿਨ ਲੈਣ ਦੀ ਲੋੜ ਨਹੀਂ ਸੀ, ਉਹ ਸਾਰੀਆਂ ਜਾਂਦੀ ਨੇਚਰ ਚੋਂ ਹੀ ਮਿਲ ਜਾਂਦੀਆਂ ਸੀ। ਹਨਾ, ਹੁਣ ਆਪਣੇ ਸਾਰੇ ਵਿਟਾਮਿਨ ਖਾਂਦੇ ਆ ਨਾ। ਇਹ ਦਰਖਤਾਂ ਦਾ ਵੀ ਸੇਮ ਆ। ਜਦੋਂ ਅਸੀਂ ਜੈਨੇਟਿਕਸ ਇਹਨਾਂ ਦੀ ਚੇਂਜ ਕਰਤੀ ਕਿ ਜ਼ਿਆਦਾ ਪ੍ਰੋਡਿਊਸ ਕਰਨ, ਇਹਨਾਂ ਦੀ ਯੀਲਡ ਜ਼ਿਆਦਾ ਵਧੇ, ਉਹਦੇ ਨਾਲ ਉਹਦਾ ਜਿਹੜਾ ਇਫੈਕਟ ਇਹ ਹੋਇਆ ਵੀ ਉਹਨਾਂ ਨੂੰ ਵੀ ਉਹ ਵਿਟਾਮਿਨਾਂ ਜ਼ਿਆਦਾ ਚਾਹੀਦੀਆਂ। ਜੇ ਨਾ ਹੋਊਗੀ ਤਾਂ ਉਹ ਵੀ ਬਿਮਾਰ ਹੋ ਜਾਂਦੇ ਆ। ਹਨਾ, ਤੇ ਉਹ ਜਿਹੜੀਆਂ ਡਿਜ਼ੀਜ਼ ਵੀ ਜ਼ਿਆਦਾ ਲੱਗਦੀਆਂ। ਹਨਾ, ਜਦੋਂ ਪ੍ਰੈਸ਼ਰ ਪੈਂਦਾ ਇੱਕਦਮ ਪੈ ਜਾਂਦਾ। ਹਨਾ, ਸੋ ਇਸ ਕਰਕੇ ਜਿਹੜੇ ਹੁਣ ਮੋਸਟਲੀ ਕ੍ਰਾਪਸ ਆ ਜਿਹੜੇ ਉਹ ਬਾਕੀ ਫਿਰ ਇਹ ਵੀ ਡਿਪੈਂਡ ਕਰਦਾ ਵੀ ਜਿਹੜੀ ਆਪਦੀ ਖੇਤੀ ਤੇ ਨਾ, ਵੀ ਜਿੰਨੀ ਤੁਹਾਡਾ ਸੋਇਲ, ਜਿਨ੍ਹਾਂ ਨੇ ਟੈਸਟ ਕੀਤਾ, ਕਈਆਂ ਦੇ ਪਾਣੀ 'ਚ ਪ੍ਰੋਬਲਮ ਆ, ਉਹ ਟੈਸਟ ਕਰਦੇ ਆ। ਹਨਾ, ਜੇ ਤੁਸੀਂ ਕੋਈ ਵੀ ਖੇਤੀ ਕਰਦੇ ਆ, ਤੁਹਾਨੂੰ ਪਾਣੀ ਤੇ ਤੁਹਾਡੇ ਸੋਇਲ 'ਚ ਨਹੀਂ ਪਤਾ ਗਾ, ਫਿਰ ਉਹ ਖੇਤੀ ਤੁਹਾਡੀ ਇਫੈਕਟਿਵ ਨਹੀਂ ਹੋਣੀ। ਹਨਾ, ਤੇ ਉਹ ਵੇਰੀਏਸ਼ਨ ਬਹੁਤ ਆ। ਨਿੱਕੇ ਨਿੱਕੇ ਖੇਤ ਦੇ ਵਿੱਚ 20 ਏਕੜਾਂ ਦੇ ਵਿੱਚ ਵੀ ਤੁਹਾਡੇ 2-3 ਵੇਰੀਏਸ਼ਨ ਆ ਜਾਂਦੇ ਆ। ਠੀਕ ਆ। ਹਨਾ, ਉਹਨਾਂ ਦਾ ਵੀ ਜਾਣਦੀ ਤੁਹਾਨੂੰ ਵੇਰੀਏਸ਼ਨ। ਕਈ ਵਾਰੀ ਜੜਾਂ ਨਹੀਂ ਚੱਕਦੀਆਂ, ਉਹਨਾਂ ਨੂੰ ਮੁੜ ਕੇ ਫੋਲੀਅਰ ਫੀਡ ਕਰੀਦਾ ਪੱਤਿਆਂ ਦੇ ਥਰੂ। ਹਨਾ, ਬਈ ਜਦੋਂ ਹੁਣ ਹੋਰ ਚੋਇਸ ਹੈ ਨਹੀਂ, ਵੀ ਜੇ ਨਾ ਕਰਾਂਗੇ ਤਾਂ ਉਹਦੇ ਘਾਟਾ ਪੈ ਜਾਊਗਾ। ਹਨਾ, ਸੋ ਇਹ ਸਾਰੀ ਹੈਲਥ ਦੇ ਜਿਹੜੇ ਕੁਐਸਚਨਸ ਆਉਂਦੇ ਆ ਨਾ, ਇਹ ਤੁਹਾਡੇ ਆਪ ਦਾ ਜਿਹੜਾ ਤੁਹਾਡਾ PCA ਆ, ਕੋਈ CCA ਆ, ਇਹਨਾਂ ਨੇ ਸਾਡੇ ਨਾਲ ਵੀ ਗੱਲ ਕਰ ਸਕਦੇ ਆ ਵੀ ਸਾਡੇ ਆਹ ਸਿਚੁਏਸ਼ਨ ਆ ਵੀ ਯੀਲਡ 2000 ਪਾਉਂਡ ਆਉਂਦਾ ਗਾ। ਹਨਾ, ਗ੍ਰੇਪ ਆ ਉਹਦਾ 2 ਟਨ ਹੀ ਆਉਂਦੀ ਆ, ਸੌਗੀ ਚਾਹੇ 1.5 ਟਨ ਨਿਕਲਦੀ ਆ। ਹਨਾ, ਤੇ ਹਰ ਇੱਕ ਕ੍ਰਾਪ ਦੇ ਵਿੱਚ ਉਹ ਸੇਮ ਇਫੈਕਟ ਆ ਰਹੇ ਆ। ਠੀਕ ਹੈ। ਹਨਾ, ਤੇ ਉਹਦੀ ਜਿਹੜੀ ਜਾਂਦੀ, ਉਹਦਾ ਜਿਹੜਾ ਟੇਸਟ ਆ, ਉਹਦੇ ਜਿਹੜੇ ਨਿਊਟ੍ਰੀਐਂਟਸ ਉਹ ਕ੍ਰਾਪ ਦੇ ਵਿੱਚ ਫਲਾਂ 'ਚ ਆਉਂਦੇ ਆ, ਉਹ ਹੈ ਨਹੀਂ ਗੇ ਉਸ ਲੈਵਲ ਤੇ ਹੁੰਦੇ। ਤਾਂ ਫਿਰ ਉਹ ਜਾਣਦੀ, ਉਹਨਾਂ ਦੇ ਸਾਈਡ ਇਫੈਕਟ ਆ ਕਿ ਉਹ ਕੁਆਲਿਟੀ ਮਾੜੀ ਆ।
ਠੀਕ ਹੈ। ਤੇ ਤੁਹਾਨੂੰ ਕੁਐਰੀਜ਼ ਆਉਂਦੀਆਂ ਹੋਣਗੀਆਂ, ਤੁਹਾਨੂੰ ਪ੍ਰਸ਼ਨ ਵੀ ਆਉਂਦੇ ਹੋਣੇ ਆ ਨਹੀਂ, ਕਾਫੀ farmers ਆਉਂਦੇ ਆ, ਬਹੁਤ ਜੀ, ਬਹੁਤ ਜੀ। ਬਹੁਤ ਕਾਲਸ ਆਉਂਦੀਆਂ ਹੈ ਨਾ। ਹੂੰ, ਆਪਾਂ ਉਹਦੇ ਤੋਂ ਹੀ ਜਾਣਦੀ ਆਂਸਰ ਕਰੀਦਾ ਨਾ ਵੀ ਹੁਣ ਬਾਹਲੇ ਜਿੱਥੇ ਇਸ਼ੂਸ ਚੈਲੰਜ ਹੈਗੇ ਆ, ਪ੍ਰੋਬਲਮ ਹੈਗਾ ਪਾਣੀ ਦਾ। ਠੀਕ ਹੈ ਜੀ। ਪਾਣੀ ਦੀ ਕੁਆਲਿਟੀ ਇੰਨੀ ਮਾੜੀ ਆ ਜੀ, ਕਿ ਜੀ। ਜਿਵੇਂ ਤੁਸੀਂ ਇੱਕ ਵਿੱਚ ਦੀ ਜ਼ਿਕਰ ਕੀਤਾ ਸੀ, ਮਾਫ਼ ਕਰਨਾ ਆਪਣੀ ਗੱਲ ਉਹ ਵਿਚਾਲੇ ਰਹਿ ਗਈ ਪਾਣੀ ਵਾਲੀ। ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਕਈ ਥਾਂ ਤੇ ਲੂਣ ਦੀ ਮਾਤਰਾ ਵੱਧ ਆ, ਵੱਧਦਾ ਹਨਾ? ਹਾਂ। ਉੱਥੇ ਉੱਥੋਂ ਕਿਹੜੇ ਇਲਾਕਿਆਂ 'ਚ ਜ਼ਿਆਦਾ ਸਵਾਲ ਆ ਰਹੇ ਨੇ ਜਾਂ ਕਿਹੜੇ ਇਲਾਕਿਆਂ 'ਚ ਜ਼ਿਆਦਾ ਵੱਧ ਆ? ਤੇ ਉੱਥੇ ਫਿਰ ਕਿਹੜੀ ਫਸਲ ਆ ਜਿਹੜੀ ਜਿਹਦੇ ਤੇ ਜ਼ਿਆਦਾ ਪ੍ਰਭਾਵ ਪੈ ਰਿਹਾ ਇਸ ਚੀਜ਼ ਦੇ ਵੱਧ ਹੋਣ ਦਾ? ਨਹੀਂ, ਜੇ ਆਪਾਂ ਦੇਖੀਏ ਨਾ, ਜੇ ਹੁਣ ਹੋਰ ਕੈਲੀਫੋਰਨੀਆ ਦਾ ਲੈਂਡਸਕੇਪ ਦੇਖੀਏ, ਠੀਕ ਹੈ ਜੀ। ਨਾਰਥ ਲਾ ਲਓ, ਮੋਡੈਸਟੋ ਤੋਂ ਉੱਪਰ, ਠੀਕ ਹੈ ਜੀ। ਉਹ ਸੋਇਲ ਹੈਗਾ ਆਲਕਲਾਈਨ, ਮੀਨ ਉਹ ਕਲੇ ਜਿਹੇ ਟਾਈਪ ਦਾ ਸੋਇਲ ਆ। ਜੀ, ਸਿਆਲਾਂ 'ਚ ਉੱਥੇ ਵੜ ਨਹੀਂ ਹੁੰਦਾ ਜੀ, ਤੇ ਗਰਮੀਆਂ ਦੇ ਵਿੱਚ ਉੱਥੇ ਘੁੱਟੇ ਬਹੁਤ ਰਹਿੰਦਾ ਹੈਗਾ, ਜੀ। ਹੈਨਾ। ਹੂੰ, ਤੇ ਜਦੋਂ ਪਰ ਉਹਦੇ ਵਿੱਚ ਮਿਨਰਲਸ ਬਹੁਤ ਜ਼ਿਆਦਾ ਗਏ, ਠੀਕ ਹੈ। ਜਿਹੜੇ ਖੁਰਾਕ ਆ ਬਹੁਤ ਜ਼ਿਆਦਾ ਗਈ। ਹੂੰ, ਹੂੰ, ਹੂੰ। ਉਹਦੇ ਵਿੱਚ ਕਈ ਜਾਂਦੇ ਆ ਸੋਲੂਸ਼ਨਸ ਹੈਗੇ ਆ, ਜਿਹੜੇ ਕਿ ਉਹ ਫਰਟੀਲਾਈਜ਼ਰ ਨਹੀਂ ਉਹਨੂੰ ਪਾਉਣ ਦੇ ਸੋਲੂਸ਼ਨ, ਉਹ ਹੋਰ ਸੋਲੂਸ਼ਨ ਆ ਹੋਰ ਸੋਲੂਸ਼ਨ। ਜਿਹੜੇ ਜਾਣਦੀ ਉਹਨਾਂ ਨੂੰ ਅਨੇਬਲ ਕਰ ਦੇਣ। ਉਹ ਉੱਥੇ ਜਾਣਦੀ ਸਿਰਫ ਜੜ੍ਹਾਂ ਨੂੰ ਸਾਹ ਨਹੀਂ ਆਉਂਦੀ, ਠੀਕ ਹੈ। ਖਾਣਾ ਬਹੁਤ ਆ ਪਰ ਸਾਹ ਨਹੀਂ ਆ ਰਿਹਾ, ਹੂੰ, ਉਹਨਾਂ ਤਾਂ ਨੂੰ ਜ਼ਰੂਰੀ ਹੈ ਨਾ। ਉਹ ਖੋਲਣਾ ਪੈਣਾ। ਹੂੰ, ਹਾਂ, ਜੀ। ਫਿਰ ਇੱਕ ਬਿਲਟ ਚਲੀ ਜਾਂਦੀ ਆ, ਜਦੋਂ ਮੋਡੈਸਟੋ ਤੋਂ ਇੱਧਰ ਨੂੰ ਲਾ ਲਓ, ਕੋਈ ਏਰੀਆ ਚੰਗਾ ਕੋਈ ਮਾੜਾ, ਹੂੰ, ਹੈਨਾ। ਹੂੰ, ਉੱਥੋਂ ਫਿਰ ਸ਼ੁਰੂ ਹੋ ਜਾਂਦਾ ਜਿਹੜਾ ਸੋਡੀਅਮ, ਉੱਪਰਲੇ ਸੱਚ ਕਈ ਥਾਵਾਂ ਤੇ ਮੈਗਨੀਜ਼ੀਅਮ ਜ਼ਿਆਦਾ, ਕਿਤੇ ਬੋਰਾਨ ਜ਼ਿਆਦਾ, ਹੂੰ। ਫਿਰ ਉਹਨਾਂ ਤੇ ਉਸ ਟਾਈਪ ਦੇ ਕ੍ਰਾਪ ਨਹੀਂ ਲੱਗਦੇ, ਤੇ ਹੈਨਾ। ਸਭ ਤੋਂ ਜ਼ਿਆਦਾ ਇਹਨਾਂ ਜਿਹੜੀਆਂ ਇਹ ਬੈਲੈਂਸ ਹੈਗਾ ਹੈ, ਜਿਹੜਾ ਉਥਲ-ਪੁਥਲ ਹੁੰਦਾ ਹੈ ਕੈਮੀਕਲ ਦੇ ਵਿੱਚ ਮਿੱਟੀ ਦਾ, ਸਭ ਤੋਂ ਜ਼ਿਆਦਾ ਕਿਹੜੀ ਕ੍ਰੌਪ ਹੈ? ਜਿਵੇਂ ਆਪਾਂ ਪੰਜਾਬ 'ਚ ਤਾਂ ਕਹਿ ਦਿੰਦੇ ਕਿ ਝੋਨੇ ਨੂੰ ਤਾਂ ਯਾਰ ਚੰਗਾ ਮਾੜਾ ਪਾਣੀ ਵੀ ਚੱਲ ਜਾਂਦਾ ਹੈ, ਧਰਤੀ ਵੀ ਥੋੜੀ ਨਰਮ ਚੱਲ ਜਾਂਦੀ, ਕਣਕ ਨਹੀਂ ਏਦਾਂ ਹੁੰਦੀ, ਕਣਕ ਨੂੰ ਨਹੀਂ, ਉਪਜਾਊ। ਜਿੱਦਾਂ ਹੁਣ ਪਿਸਤੇ ਦਾ ਡਿਜ਼ਾਈਨ ਆ ਨਾ, ਪਿਸਟੈਚੀਓ, ਹੂੰ, ਇਹ ਹਰ ਥਾਂ ਤੇ ਹੋ ਜਾਂਦਾ, ਜੀ, ਹੈਨਾ। ਇਹਦੇ ਜੜ੍ਹਾਂ ਉਹਨਾਂ ਨੂੰ ਨਹੀਂ ਚੱਕਦੀਆਂ, ਠੀਕ ਹੈ। ਡਿਜ਼ਾਈਨ ਕੀਤਾ ਹੋਇਆ, ਜੀ, ਹੈਨਾ। ਸੋ ਇਸ ਕਰਕੇ ਜਿਹੜਾ ਪਿਸਟੈਚੀਓ ਦੀ ਪਲਾਂਟਿੰਗ ਬਹੁਤ ਜ਼ਿਆਦਾ ਗਈ, ਹੂੰ, ਹੈਨਾ। ਐਰਕੀ ਪਿਸਟੈਚੀਓਜ਼ ਦੀ ਪ੍ਰਾਈਸਿਸ ਆਲਰੇਡੀ ਸਿਗਨਲਸ ਆ ਰਹੇ ਆ ਵੀ ਘਟ ਰਹੀਆਂ ਬਹੁਤ ਜ਼ਿਆਦਾ, ਠੀਕ ਹੈ। ਹੈਨਾ। ਓਵਰ ਸਪਲਾਈ ਹੋ ਗਿਆ, ਹੂੰ, ਹੈਨਾ। ਤੇ ਬਾਕੀ ਫਿਰ ਜਿੱਦਾਂ ਹੁਣ ਤੁਸੀਂ ਪਿਛਲਾ ਕੁਐਸਚਨ ਸੀ ਵੀ ਕਿੱਥੇ, ਜਿੱਦਾਂ ਹੁਣ ਫ੍ਰੈਸਨੋ ਏਰੀਆ, ਹਾਂਜੀ, ਇਹ ਬਹੁਤ ਰੈਂਡਮਨੈਸ ਆ। ਜਿਹੜੀ ਵੈਸਟ ਸਾਈਡ ਆ ਉਹ ਸਾਰੀ ਨੂਨ ਨਾਲ ਭਰੀ ਵੀ ਆ, ਜੀ, ਜੀ। ਸਾਲਟ ਬਹੁਤ ਜ਼ਿਆਦਾ ਹੈਗਾ, ਹੂੰ, ਤੇ ਪਾਣੀ ਵੀ ਮਾੜਾ, ਤੇ ਉੱਥੇ ਜ਼ਮੀਨ ਵੀ ਮਾੜੀ ਹੋ ਚੁੱਕੀ ਆ, ਪਰ ਠੀਕ, ਜ਼ਮੀਨ 'ਚ ਤੱਤ ਬਹੁਤ ਆ, ਜੀ। ਹੈਨਾ। ਫ੍ਰੈਸਨੋ ਦਾ ਕੁਝ ਏਰੀਆ ਹੈਗਾ ਜਿਹੜਾ ਕਾਫੀ ਚੰਗਾ ਹੈਗਾ, ਹੂੰ, ਤੇ ਫਿਰ ਜਦੋਂ ਤੁਸੀਂ ਸਾਊਥ ਨੂੰ ਜਾਣਾ ਸ਼ੁਰੂ ਕਰ ਦਿੰਦੇ ਆ, ਉਹ ਵੱਧ ਜਾਂਦਾ। ਇੱਕ ਤਾਂ ਹੈਗਾ ਨੂਨ ਦਾ, ਇਹ ਦੂਜਾ ਹੈਗਾ ਪੀਐਚ ਬਹੁਤ ਜ਼ਿਆਦਾ ਗਏ, ਹੂੰ, ਹੈਨਾ। ਪੀਐਚ ਇੰਨੇ ਜ਼ਿਆਦਾ ਗਏ ਕਿ ਅੱਧੀਆਂ ਚੀਜ਼ਾਂ ਜਦੋਂ ਤੁਸੀਂ ਪਾਉਨੇ ਆ ਨਾ, ਉਹ ਲੱਗਦੀਆਂ ਨਹੀਂ, ਕਿੱਦਾਂ ਦੀਆਂ ਮਰਜ਼ੀ ਪਾ ਦਿਓ ਪਰ ਉਹ ਲੱਗਣੀਆਂ ਨਹੀਂ, ਠੀਕ ਹੈ। ਹੈਨਾ। ਉਹਨਾਂ ਨੂੰ ਵੀ ਐਡਜਸਟਮੈਂਟ ਕਰਨੀ ਪੈਂਦੀ ਆ, ਹੂੰ, ਹੈਨਾ। ਸੋ ਜਿਹੜੀ ਇਹ ਖੇਤੀ ਆ ਨਾ, ਹਰ ਥਾਂ ਤੇ ਇੰਨੀ ਵੇਰੀਏਸ਼ਨਸ ਹੈਗੀਆਂ ਗੀਆਂ, ਇੰਨਾ ਜਾਂਦੀ ਫਰਕ ਆ। ਹੂੰ, ਤੁਸੀਂ ਉਹਨੂੰ ਜਾਣਦੀ ਖੇਤੀ ਕਰਨ ਦਾ ਤਰੀਕਾ, ਤੁਹਾਡਾ ਢੰਗ ਤਰੀਕਾ ਉਹ ਚੇਂਜ ਕਰਨਾ ਪੈਣਾ। ਹੂੰ, ਜੇ ਨਾ ਕਰੋਗੇ ਤਾਂ ਯੀਲਡ ਨਹੀਂ ਆਉਣੀ, ਜੀ, ਹੈਨਾ। ਬਿਲਕੁਲ। ਹਾਂ, ਬਾਹਲੇ ਥਾਵਾਂ ਤੇ ਤਾਂ ਇਹ ਫਿਰ ਆ ਜਾਂਦਾ। ਹੁਣ ਯੰਗ ਬੂਟੇ ਆ, ਹੂੰ, ਹੂੰ, ਕਈਆਂ ਦੇ ਹੁਣ ਨਵੀਂ ਵੈਰਾਈਟੀਜ਼ ਆ ਰਹੀਆਂ, ਹੈਨਾ। ਹੂੰ, ਸ਼ਾਸਤਾ ਹੋ ਗਈ, ਆਹ ਬਦਾਮਾਂ ਦੀ, ਚਾਹੇ ਇੰਡੀਪੈਂਡੈਂਸ, ਕਈਆਂ ਦੇ ਬੂਟੇ ਬਹੁਤ ਜ਼ਿਆਦਾ ਵੱਡੇ ਆ, ਕਈਆਂ ਦੇ ਉਹ ਸਟੰਟ ਹੋ ਗਿਆ, ਉਹਨਾਂ ਦੀ ਗਰੋਥ ਨਹੀਂ ਹੋ ਰਹੀ। ਹੂੰ, ਉਹ ਗਰੋਥ ਤਾਂ ਨਹੀਂ ਹੋ ਰਹੀ ਕਿ ਜਦੋਂ ਉਹ ਵੱਧਦੇ ਸੀਗੇ ਦੂਜੇ ਤੀਜੇ ਚੌਥੇ ਸਾਲ ਦੇ ਵਿੱਚ, ਉਹਨਾਂ ਨੂੰ ਸਟਾਰਵ ਕਰੀ ਰੱਖਿਆ, ਠੀਕ ਹੈ। ਜਿਹੜਾ ਉਹਨਾਂ ਦਾ ਜਿੱਦਾਂ ਆਪਣੇ ਵੀ ਹਾਈਟ ਕਈ ਨਿਆਣਿਆਂ ਦੀ ਨਹੀਂ ਵੱਧਦੀ, ਕਈ ਜੈਨੇਟਿਕਲੀ ਨਹੀਂ ਵੱਧਦੀ, ਕਈ ਜਾਣੀ ਦੀ ਉਹਨਾਂ ਖੁਰਾਕ ਨਹੀਂ ਮਿਲਦੀ, ਮਿਲਦੀ, ਹੈਨਾ। ਹਾਂਜੀ। ਤੇ ਉਹਨਾਂ ਦਾ ਜਿਹੜਾ ਉਹ ਸਾਰਾ ਸਿਸਟਮ ਆ ਉਹ ਬਣਿਆ ਹੀ ਨਹੀਂਗਾ, ਹੂੰ, ਤੇ ਜਦੋਂ ਫਿਰ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਫਿਰ ਬਣਦਾ ਨਹੀਂ, ਜੀ, ਹੈਨਾ। ਸੋ ਇਸ ਕਰਕੇ ਜਾਣੀ ਦੀ ਇਹ ਜਿਹੜੀਆਂ ਬਿਮਾਰੀਆਂ, ਇਹ ਜਿਹੜੇ ਇਸ਼ੂਜ਼ ਆ ਰਹੇ ਆ, ਹੂੰ, ਇਹ ਸਿਰਫ ਕੈਲੀਫੋਰਨੀਆ ਨਹੀਂ, ਦੂਸਰੀਆਂ ਸਟੇਟਾਂ 'ਚ ਵੀ ਸੇਮ ਆ, ਤੇ ਵਰਲਡ ਵਾਈਡ ਇਹ ਫਨਾਮਨਾ ਸੇਮ, ਅੱਛਾ। ਹੈਨਾ। ਹੁਣ ਜਿਹੜੇ ਆਪਣਾ ਝੋਨੇ ਦਾ ਕ੍ਰਾਪ ਲਾ ਲਓ, ਹੋਰ ਲਾ ਲਓ, ਉਹਦਾ ਰੂਟ ਬਹੁਤ ਉੱਪਰ ਹੁੰਦਾ, ਹੂੰ, 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 ਉਹ ਇੰਨਾ ਅਫੈਕਟ ਨਹੀਂ ਕਰਦਾ। ਨਹੀਂ ਕਰਦਾ, ਬਿਲਕੁਲ। ਹਾਂ, ਇੱਥੇ ਵੀ ਜਿਹੜੀਆਂ ਸਬਜ਼ੀਆਂ ਨਾ, ਜਿੱਦਾਂ ਹੁਣ ਇੱਥੇ ਟਮੈਟੋਸ ਲੱਗਦੇ ਆ, ਟਮਾਟਰ ਬਹੁਤ ਆ ਵੈਸਟ ਸਾਈਡ ਤੇ, ਠੀਕ ਹੈ। ਉੱਥੇ ਵੀ ਪ੍ਰੋਬਲਮਾਂ ਆਉਂਦੀਆਂ, ਉਹਨਾਂ ਨੂੰ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ, ਸਪਾਟ ਜੇ ਬਣ ਜਾਂਦੇ ਆ, ਜੀ, ਜੀ। ਹੈਨਾ। ਆਪਾਂ ਐਰਕੀ ਕਿਸੇ ਨੂੰ ਦਵਾਈਆਂ ਦਿੰਨੇ ਆ, ਉਹ ਟੋਟਲੀ ਹਟ ਗਏ ਆ, ਹੈਨਾ। ਅੱਛਾ। ਉਹ ਸੋਇਲ 'ਚੋਂ ਪ੍ਰੋਬਲਮ ਆ ਰਹੀ ਸੀ, ਹੂੰ, ਹੈਨਾ। ਤੇ ਉਹ ਇਸ ਕਰਕੇ ਜਾਣੀ ਦੀ ਜਿਹੜੀ ਵੀ ਜਦੋਂ ਖੇਤੀ ਕਰਦੇ ਆ ਨਾ, ਇਹ ਜੈਨੇਟਿਕਲੀ ਅਸੀਂ ਪਲਾਂਟ ਤੇ ਟਰੀ
ਇੰਨੇ ਜਾਣ ਦੀ ਤੇਜ਼ ਕਰਤੇ ਆ, ਹਾਂਜੀ, ਇਹਨਾਂ ਦਾ ਡਿੱਗਣ ਦਾ ਜਾਣ ਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਹੈਗੀ। ਬਹੁਤ ਜ਼ਿਆਦਾ। ਉਹਨੇ ਇਹ ਜਿਵੇਂ ਸੋਲ ਹੋ ਗਏ, ਉਹ ਉਹਨੇ ਸੋਲ ਹੋ ਗਏ ਆ, ਉਹਦੇ 'ਚ ਸਮਰੱਥਾ ਘਟ ਗਈ, ਲੋਕਾਂ ਨਾਲ ਲੜਨ ਦੀ ਹਾਂ। ਜਾਂ ਚੁਣੌਤੀਆਂ ਨਾਲ ਲੜਨ ਦੀ। ਹਾਂ, ਇਹ ਆ ਵੀ ਜਾਂਦੀ ਜਿੰਨੇ ਉਹ ਤਕੜੇ ਹੋਣਗੇ ਉਹਦੀ ਯੀਲਡ ਘਟ ਜਾਂਦੀ ਆ, ਹਨਾ। ਅੱਗੇ ਜਿਹੜੀਆਂ ਸੀਡਸ ਹੁੰਦੀਆਂ ਸੀ, ਚਾਹੇ ਟਰੀਜ਼ ਹੁੰਦੇ ਸੀ, ਉਹਨਾਂ ਦੀ ਯੀਲਡ ਬਹੁਤ ਘੱਟ ਸੀ, ਪਰ ਉਹਨਾਂ ਦੇ ਵਿੱਚ ਲੜਨ ਦੀ ਪਾਵਰ ਬਹੁਤ ਹੁੰਦੀ ਸੀ। ਹਾਂ, ਹੁਣ ਇਸ ਕਰਕੇ ਅਸੀਂ ਜਾਣੀ ਦੀ ਡਿਪੈਂਡੈਂਸ ਬਣ ਗਏ ਆ ਕੈਮੀਕਲ ਸਪਰੇਆਂ ਤੇ, ਫਰਟੀਲਾਈਜ਼ਰ ਤੇ, ਹੋਰ ਚੀਜ਼ਾਂ ਤੇ, ਵੀ ਜਾਣੀ ਦੀ ਜਿਹੜੀ ਬਾਹਰੋਂ ਹੀ ਬੂਟੇ ਨੂੰ ਦੇਵੇ, ਜਾਣੀ ਦੀ ਅੰਦਰੋਂ ਤਾਂ ਬਹੁਤ ਘੱਟ ਮਿਲਦੀ। ਸੋ ਏਰੀਏ ਤੇ ਬਹੁਤ ਡਿਪੈਂਡ ਕਰਦਾ ਗਾ। ਸੈਂਸਿਟਿਵ ਹੋ ਗਿਆ ਬੂਟੇ, ਖਾਸ ਕਰ ਕਹਿ ਦਈਏ, ਬਹੁਤ ਸੈਂਸਿਟਿਵ ਆ ਜੀ, ਹਨਾ। ਜਿੱਦਾਂ ਹੁਣ ਆਪਣੇ ਕਿਡਸ ਆ, ਉਹ ਅੰਦਰ ਬੈਠੇ ਵੀਡੀਓ ਗੇਮਸ ਖੇਡਦੇ ਰਹਿੰਦੇ ਆ। ਹਾਂਜੀ, ਹਾਂ, ਉਹ ਉਸ ਲੈਵਲ ਤੇ ਉਹ ਬਾਹਰਲੀ ਜਿਹੜੇ ਹੁਣ ਸਪੋਰਟਸ ਆ, ਬਾਸਕਟਬਾਲ ਹੋਇਆ, ਹੋਰ ਹੋਇਆ, ਉਹ ਖੇਡ ਨਹੀਂ ਸਕਦੇ। ਉਹ ਧੁੱਪ ਨਹੀਂ ਚੱਲ ਸਕਦੀ, ਉਹ ਤਾਂ ਹਾਂ, ਉਹ ਹਾਰਡਸ਼ਿਪ ਨਹੀਂ ਚੱਲਣਗੇ, ਹਨਾ। ਉਹ ਸੇਮ ਇਹ ਬੂਟਿਆਂ ਦਾ ਹੋ ਰਿਹਾ ਹੈਗਾ ਵੀ ਜੈਨੇਟਿਕਲੀ ਚੀਜ਼ ਇੰਨੀ ਮਾਡੀਫਾਈ ਹੋ ਰਹੀ ਆ, ਉਹਨੂੰ ਹੋਰ ਤੇਜ਼ ਕਰ ਦਿਓ, ਹਨਾ। ਪਰ ਜਦੋਂ ਤੇਜ਼ ਕਰਨ ਦੇ ਲਈ ਜਿਹੜੇ ਉਹਦੇ ਅੰਦਰ ਸੈੱਲ ਆ, ਉਹਨਾਂ ਨੂੰ ਐਕਟੀਵੇਟ ਕਰਨ ਦੇ ਲਈ, ਉਹਨਾਂ ਨੂੰ ਚਲਾਉਣ ਦੇ ਲਈ, ਉਹਨਾਂ ਨੂੰ ਫਿਰ ਉਦਾਂ ਦੀਆਂ ਚੀਜ਼ਾਂ ਚਾਹੀਦੀਆਂ। ਇਹਦੇ ਨਾਲ ਪ੍ਰੋਡਕਸ਼ਨ ਵੱਧ ਰਹੀ ਹੈ ਇਹਨਾਂ ਚੀਜ਼ਾਂ ਨਾਲ, ਪ੍ਰੋਡਕਸ਼ਨ। ਕਿਉਂਕਿ ਜੇ ਮੈਂ ਉੱਥੋਂ ਦੀ ਖੇਤੀ ਦੇ ਹਿਸਾਬ ਨਾਲ ਇੱਕ ਨਾਰਮਲ ਜੀ ਗੱਲ ਜਾਂਦੇ ਆਪਾਂ ਸੰਖੇਪ ਦੇ ਵਿੱਚ ਹੀ ਕਰਾਂਗੇ, ਸਮਾਂ ਸਮਾਪਤੀ ਵਾਲੀ ਹੈ ਵੀ। ਆਪਣਾ ਦੇਸੀ ਨਰਮਾ ਹੁੰਦਾ ਸੀਗਾ, ਉਹ ਵੱਧ ਤੋਂ ਵੱਧ 8-10 ਮਣ ਝੜਦਾ ਸੀ। ਹਾਈਬ੍ਰਿਡ ਆ ਗਿਆ, 20-25 ਮਣ ਝੜਨਾ ਪਿਆ, ਪਰ ਇਹਨੂੰ ਬਿਮਾਰੀਆਂ ਹੀ ਇੰਨੀਆਂ, ਕਦੇ ਚਿੱਟੀ ਮੱਖੀ, ਕਦੇ ਮਿਲੀ ਬਗ, ਕਦੇ ਕੁਛ ਕਦੇ ਕੁਛ। ਇਹੋ ਹੀ ਚੀਜ਼ ਬਾਗਬਾਨੀ ਦੇ ਵਿੱਚ ਵੀ ਤਾਂ ਲਾਗੂ ਹੁੰਦੀ ਹੋਣੀ ਇੱਥੇ। ਹਾਂਜੀ, ਦੇਖੋ ਜਿਹੜੇ ਬੰਦਿਆਂ ਨੇ ਪੈਸੇ ਲਾਏ ਆ, ਹਾਂਜੀ, ਉਹ ਜਿਨ੍ਹਾਂ ਨੇ ਪੈਸਟੀਸਾਈਡ ਬਣਾਏ ਆ, ਉਹਨਾਂ ਨੇ ਬਹੁਤ ਇਨਵੈਸਟਮੈਂਟ ਕੀਤੀ ਆ ਕਿ ਇਦਾਂ ਦਾ ਜੈਨੇਟਿਕਲੀ ਮਾਡੀਫਾਈ ਹੋਵੇ ਜਿਹੜਾ ਸਾਡਾ ਮਾਲ ਵਿਕੇ, ਹਨਾ। ਤੇ ਓਵਰਆਲ ਤਾਂ ਹੁਣ ਤੁਹਾਨੂੰ ਪਤਾ ਕਿ ਜਿਹੜੀ ਕੁਆਲਿਟੀ ਲੈਵਲ ਆ, ਨਿਊਟ੍ਰੀਸ਼ਨ ਲੈਵਲ, ਉਹ ਘਟਦਾ। ਬਿਲਕੁਲ। ਜਸਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਇੰਨੀਆਂ ਖਾਸ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ। ਹਾਂਜੀ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਆਪਾਂ ਇੱਥੇ ਹੀ ਜਿਹੜਾ ਉਹ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲਾ ਪ੍ਰੋਗਰਾਮ ਬਲਵਿੰਦਰ ਕੌਰ ਜੀ ਚੰਦ ਹੀ ਮਿੰਟਾਂ ਦੇ ਵਿੱਚ ਲੈ ਕੇ ਹਾਜ਼ਰ ਹੋਣਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।